ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤ ਸੰਗਤ ਜੀ, ਅੱਜ ਦੀ ਪਰਿਵਾਰਕ ਮੀਟਿੰਗ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਮੈਂ ਜੀ ਆਇਆਂ ਆਖਦਾ ਔਰ ਨਿਮਰਤਾ ਸਹਿਤ ਬੇਨਤੀ ਕਰਦਾ, ਅਜੇ ਤੱਕ ਪਰਿਵਾਰਕ ਮੈਂਬਰਾਂ ਨੂੰ ਜਿਨ੍ਹਾਂ ਨੇ ਨਾਲ ਨਹੀਂ ਬਿਠਾਇਆ ਜ਼ਰੂਰ ਨਾਲ ਬਿਠਾਓ ਔਰ ਸਾਰੇ ਰੁਝੇਵਿਆਂ ਨੂੰ ਛੱਡ ਕੇ ਬਸ ਹੁਣ ਗੁਰੂ ਚਰਨਾਂ ਦੇ ਵਿੱਚ ਜੁੜਨ ਦਾ ਸਮਾਂ, ਲਾਹਾ ਲੈਣ ਦਾ ਸਮਾਂ, ਆਪਣੀ ਅਧਿਆਤਮਕ ਔਰ ਦੁਨਿਆਵੀ ਤਰੱਕੀ ਦੇ ਬਾਰੇ ਜੋ ਅਸੀਂ ਵਿਚਾਰਾਂ ਕਰਦੇ ਹਾਂ, ਉਹ ਵਿਚਾਰਾਂ ਨੂੰ ਸੁਣ ਕੇ ਆਪਣੇ ਜੀਵਨ ਦੇ ਵਿੱਚ ਢਾਲਣ ਦਾ ਇਹ ਸਮਾਂ। ਮੇਰੀ ਬੇਨਤੀ, ਇਸ ਸਮੇਂ ਨੂੰ ਐਵੇਂ ਅਜਾਇਆ ਨਾ ਜਾਣ ਦਿਓ ਜੀ। ਆਓ ਬੜੇ ਪਿਆਰ ਦੇ ਵਿੱਚ ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਇਕੱਤਰਿਤ ਹੋਇਆ ਤੇ ਅੱਜ ਦੀ ਮੈਂ ਪਰਿਵਾਰਕ ਮੀਟਿੰਗ ਦੀ ਸ਼ੁਰੂਆਤ ਕਰਾਂ। ਇੱਕ ਵਾਰੀ ਆਖੋ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਤੁਹਾਡੇ ਪਰਿਵਾਰਕ ਮੈਂਬਰ ਹਾਂ ਜੀ ਤੇ ਬੇਨਤੀ ਹੈ, ਮੈਂ ਕਈ ਵਾਰੀ ਅਰਜ਼ ਕਰਦਾ, ਬੇਸ਼ੱਕ ਮੈਂ ਤੁਹਾਡੀ ਆਵਾਜ਼ ਨਹੀਂ ਸੁਣ ਪਾ ਰਿਹਾ, ਪਰ ਤੁਹਾਡੀ ਇੱਕ ਪੋਜ਼ਿਟਿਵ ਵਾਈਬ੍ਰੇਸ਼ਨ ਮੇਰੇ ਤੱਕ ਜ਼ਰੂਰ ਪਹੁੰਚਦੀ ਹੈ। ਜਿੰਨੇ ਬਜ਼ੁਰਗ, ਜਿੰਨੇ ਬੱਚੇ, ਜਿੰਨੇ ਨੌਜਵਾਨ ਇਸ ਵੇਲੇ ਗੁਰੂ ਦੀ ਗੋਦ ਵਿੱਚ ਬੈਠੇ ਹੋ ਨਾ, ਸਾਰੇ ਰਸਨਾ ਪਵਿੱਤਰ ਕਰੋ। ਆਖੋ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਨਸਾਨ ਦੀ ਪਹਿਚਾਨ ਉਹਦੇ ਕਰਮ ਤੋਂ ਹੁੰਦੀ ਹੈ। ਇਨਸਾਨ ਦੀ ਪਹਿਚਾਨ ਉਹਦੇ ਕਰਮ ਤੋਂ ਹੁੰਦੀ। ਉਹਦੇ ਕਰਮ ਕਿਹੋ ਜਿਹੇ ਨੇ, ਚੰਗੇ ਕਰਮ ਨੇ, ਮੰਦੇ ਕਰਮ ਨੇ। ਇਨਸਾਨ ਦੀ ਪਹਿਚਾਨ ਹੋਏਗੀ ਤੇ ਉਹਦੇ ਕਰਮ ਤੋਂ ਹੋਏਗੀ। ਫਿਰ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਹੜੇ ਧਰਮ ਨਾਲ ਰਿਲੇਟਡ ਹੈ, ਕਿਹੜੇ ਧਰਮ ਤੋਂ ਹੈ ਬੰਦਾ। ਇਨਸਾਨ ਦੀ ਪਹਿਚਾਨ ਉਹਦੇ ਕਰਮ ਤੋਂ ਹੈ, ਫਿਰ ਫਰਕ ਨਹੀਂ ਪੈਂਦਾ ਉਹ ਕਿਹੜੇ ਧਰਮ ਤੋਂ ਹੈ। ਮੇਰੀ ਬੇਨਤੀ ਹੈ, ਅਸੀਂ ਰੋਜ਼ਾਨਾ ਹੀ ਤਕਰੀਬਨ ਇਹ ਲਫ਼ਜ਼ ਬੋਲਦੇ ਹਾਂ, ਸੁਣਦੇ ਹਾਂ ਕਿ ਭਈ ਸਾਡੇ ਇਹ ਰੋਜ਼ ਇਕੱਤਰਤ ਹੋਣ ਦਾ ਇੱਕੋ ਇੱਕ ਕਾਰਨ ਹੈ, ਅਸੀਂ ਨੇਕ ਇਨਸਾਨ ਬਣੀਏ, ਚੰਗੇ ਇਨਸਾਨ ਬਣੀਏ। ਤੇ ਚੰਗਾ ਇਨਸਾਨ ਬਣਨ ਦੇ ਵਾਸਤੇ ਸਭ ਤੋਂ ਪਿਆਰਾ ਢੰਗ ਪਤਾ ਕਿਹੜਾ ਹੈ? ਜਿਹੜਾ ਸਾਨੂੰ ਮੋਟੀਵੇਟ ਕਰਦਾ ਹੈ, ਜਿਹੜਾ ਸਾਨੂੰ ਹਲੂਣਾ ਦਿੰਦਾ ਹੈ। ਜੇ ਅਸਲੀਅਤ ਦੇ ਵਿੱਚ ਅਸੀਂ ਚੰਗੇ ਇਨਸਾਨ ਬਣਨਾ ਚਾਹੁੰਦੇ ਆ ਨਾ ਪਿਆਰਿਓ, ਐਵੇਂ ਗੱਲਾਂ ਬਾਤਾਂ ਨਾਲ ਨਹੀਂ, ਜੇ ਅਸਲੀਅਤ ਵਿੱਚ ਚੰਗੇ ਇਨਸਾਨ ਬਣਨਾ ਜੇ ਨਾ, ਤੇ ਗੁਰੂ ਦੀ ਬਾਣੀ ਪੜ੍ਹਿਆ ਕਰੋ। ਤੇ ਕੱਲੀ ਗੁਰੂ ਦੀ ਬਾਣੀ ਪੜ੍ਹਨੀ ਨਹੀਂ, ਉਸ ਬਾਣੀ ਦੀ ਵਿਚਾਰ ਕਰਨੀ। ਔਰ ਕੱਲੀ ਬਾਣੀ ਦੀ ਵਿਚਾਰ ਨਹੀਂ ਕਰਨੀ, ਉਸ ਵਿਚਾਰ ਨੂੰ ਹੌਲੀ ਹੌਲੀ ਸਟੈਪ ਬਾਈ ਸਟੈਪ ਆਪਣੇ ਜੀਵਨ ਦੇ ਵਿੱਚ ਢਾਲਣ ਦਾ ਯਤਨ ਕਰਨਾ ਹੈ। ਆਖੋ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਮੈਂ ਦੁਹਰਾ ਰਿਹਾ, ਇਨਸਾਨ ਦੀ ਪਹਿਚਾਨ ਉਹਦੇ ਕਰਮ ਤੋਂ ਹੈ, ਫਿਰ ਫਰਕ ਨਹੀਂ ਪੈਂਦਾ ਉਹ ਕਿਹੜੇ ਧਰਮ ਤੋਂ ਹੈ। ਅਗਲੀ ਗੱਲ, ਹਰ ਵੇਲੇ ਨਾ ਆਦਮੀ ਦੇ ਦਿਮਾਗ ਦੇ ਵਿੱਚ, ਇਨਸਾਨ ਦੇ ਦਿਮਾਗ ਵਿੱਚ ਦੋ ਘੋੜੇ ਦੌੜਦੇ ਹੀ ਰਹਿੰਦੇ ਨੇ। ਦੋ ਘੋੜੇ, ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ। ਤੇ ਸੱਚਾਈ ਏ, ਜਿੰਨੂੰ ਤੁਸੀਂ ਜ਼ਿਆਦਾ ਖੁਰਾਕ ਦਿੰਦੇ ਹੋ ਨਾ, ਉਹੋ ਹੀ ਘੋੜਾ ਜਿੱਤ ਜਾਂਦਾ ਹੈ। ਸੋਚ ਦੇ ਵਿੱਚ ਨਾ ਸਾਡੀ ਦੋ ਚੀਜ਼ਾਂ ਚੱਲਦੀਆਂ ਹੀ ਰਹਿੰਦੀਆਂ ਨੇ, ਪੋਜ਼ਿਟਿਵ ਵੀ ਨੈਗੇਟਿਵ ਵੀ। ਸੰਬੋਧਿਤ ਕਰਨ ਵਾਲੇ ਨੇ ਇਹਨੂੰ ਇਦਾਂ ਕਰ ਦਿੱਤਾ ਕਿ ਇਨਸਾਨ ਦੇ ਦਿਮਾਗ ਦੇ ਵਿੱਚ ਦੋ ਘੋੜੇ ਹਰ ਵੇਲੇ ਦੌੜਦੇ ਨੇ। ਹੁਣ ਦੋ ਘੋੜਿਆਂ ਦੀ ਰੇਸ ਲੱਗੀ, ਇੱਕ ਨੇ ਤੇ ਜਿੱਤਣਾ, ਇੱਕ ਨੇ ਤੇ ਹਾਰਨਾ ਹੀ ਹੈ ਨਾ। ਕਿਆ ਖੂਬਸੂਰਤ ਗੱਲ ਕਹੀ, ਮੈਨੂੰ ਬੜੀ ਅੱਛੀ ਲੱਗੀ। ਕਹਿੰਦਾ ਇਨਸਾਨ ਦੇ ਦਿਮਾਗ ਦੇ ਵਿੱਚ ਦੋ ਘੋੜੇ ਹਰ ਵੇਲੇ ਦੌੜਦੇ ਨੇ, ਇੱਕ ਪੋਜ਼ਿਟਿਵ ਇੱਕ ਨੈਗੇਟਿਵ। ਤੇ ਬੰਦਾ ਜਿਹਨੂੰ ਜ਼ਿਆਦਾ ਖੁਰਾਕ ਦਿੰਦਾ ਹੈ ਨਾ, ਜਿੱਤਦਾ ਉਹੋ ਹੀ ਘੋੜਾ ਹੈ। ਜੇ ਆਪਣੇ ਅੰਦਰ ਪੋਜ਼ਿਟਿਵ ਚੀਜ਼ਾਂ ਪਾਈ ਜਾਏਗਾ, ਪੋਜ਼ਿਟਿਵ ਚੀਜ਼ਾਂ ਪਾਈ ਜਾਏਗਾ, ਪੋਜ਼ਿਟਿਵਿਟੀ ਆਪਣੇ ਅੰਦਰ ਵਧਾਈ ਜਾਏਗਾ, ਚੰਗੇ ਗੁਣ ਗ੍ਰਹਿਣ ਕਰੀ ਜਾਏਗਾ ਪਿਆਰਿਆ, ਤੇ ਫਿਰ ਇਹ ਘੋੜਾ ਜਿੱਤੇਗਾ ਜਿਹੜਾ ਗੁਰੂ ਆਸ਼ੇ ਮੁਤਾਬਕ ਚੱਲ ਰਿਹਾ ਹੈ, ਚੰਗਿਆਈਆਂ ਨੂੰ ਆਪਣੇ ਦਿਮਾਗ ਦੇ ਵਿੱਚ ਧਾਰਨ ਕਰ ਰਿਹਾ ਹੈ, ਪੋਜ਼ਿਟਿਵਿਟੀ ਨੂੰ ਆਪਣੇ ਅੰਦਰ ਹਰ ਵੇਲੇ ਮਹਿਸੂਸ ਕਰ ਰਿਹਾ, ਫਿਰ ਤੇ ਇਹ ਘੋੜਾ ਜਿੱਤੇਗਾ। ਤੇ ਜੇ ਹਰ ਵੇਲੇ ਨੈਗੇਟਿਵ ਵਿਚਾਰਾਂ ਸੋਚੀ ਜਾਏਗਾ, ਉਹਨੇ ਇਦਾਂ ਕਹਿਤਾ, ਉਹਨੇ ਇਦਾਂ ਕਰਤਾ, ਉਹ ਤੇ ਇਦਾਂ ਦਾ, ਉਹਦਾ ਜੀਵਨ ਇਹੋ ਜਿਹਾ, ਹੋ ਸਕਦਾ ਉਹ ਮੇਰੇ ਬਾਰੇ ਇਦਾਂ ਹੀ ਸੋਚਦਾ ਹੋਵੇ, ਹੋ ਸਕਦਾ ਭੋਲਿਆ
ਕਿੰਨਾ ਕੁ ਸਮਾਂ ਇਹ ਗੱਲਾਂ ਸੋਚੀ ਜਾਏਗਾ। ਹੋ ਸਕਦਾ ਉਹ ਇਦਾਂ ਹੀ ਸੋਚਦਾ ਹੋਵੇ। ਬੜਾ ਸਮਾਂ ਬੀਤ ਗਿਆ ਸੰਗਤ ਕਰਦੇ ਆ। ਹੁਣ ਐਵੇਂ ਗਲਤ ਵਿਚਾਰਾਂ ਨੂੰ ਆਪਣੇ ਅੰਦਰ ਜਗ੍ਹਾ ਨਾ ਦੇ, ਨਕਾਰਾਤਮਕ ਵਿਚਾਰਾਂ ਨੂੰ ਆਪਣੇ ਅੰਦਰੋਂ ਹੁਣ ਕੱਢ। ਇਹ ਕੱਢਣ ਦਾ ਸਮਾਂ ਹੈ, ਨੈਗੇਟਿਵ ਖਿਆਲਾਂ ਨੂੰ ਕੱਢਣ ਦਾ ਸਮਾਂ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਨੈਗੇਟਿਵ ਵਿਚਾਰਾਂ ਸਾਡੇ ਅੰਦਰੋਂ ਨਿਕਲ ਜਾਣ, ਇਸੇ ਲਈ ਤੇ ਰੋਜ਼ ਅਸੀਂ ਸੰਗਤ ਕਰਦੇ ਹਾਂ। ਇਸੇ ਲਈ ਤੇ ਮੈਂ ਵਾਰ-ਵਾਰ ਕਹਿਣਾ, ਜੋ ਮਰਜ਼ੀ ਹੋ ਜੇ ਪਿਆਰਿਓ, ਕਦੀ ਵੀ ਇਹ ਸਤ ਸੰਗਤ ਦੀ ਰੁਟੀਨ ਛੱਡਣੀ ਨਹੀਂ। ਕਈ ਵਾਰੀ ਕਿਸੇ ਤਕਨੀਕੀ ਖਰਾਬੀ ਕਰਕੇ ਜਾਂ ਕਿਸੇ ਕਾਰਨ ਕਰਕੇ ਪ੍ਰੋਗਰਾਮ ਰਿਪੀਟ ਵੀ ਹੋ ਜਾਂਦਾ ਹੈ, ਪਰ ਤਾਂ ਵੀ ਉਸੇ ਤਰ੍ਹਾਂ ਰੁਟੀਨ ਮੁਤਾਬਕ ਬਹਿ ਕੇ ਉਹ ਸਮਾਗਮ ਵੇਖਣਾ ਹੈ। ਆਪਣਾ ਨੇਮ ਨਹੀਂ ਤੋੜਨਾ, ਇਹ ਮੇਰੀ ਬੇਨਤੀ ਹੈ। ਕਿਉਂਕਿ ਜੇ ਉਹ ਲੈਸਨ ਰਿਪੀਟ ਹੋ ਰਿਹਾ, ਸਮਝ ਲਿਆ ਕਰੋ ਅਜੇ ਇਹ ਮੇਰੇ ਅੰਦਰ ਕਮੀ ਹੈ ਤੇ ਸਤਿਗੁਰੂ ਇਹ ਮੇਰੀ ਕਮੀ ਨੂੰ ਕੱਢਣਾ ਚਾਹ ਰਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਤੁਹਾਨੂੰ ਬੜਾ ਹੌਸਲਾ ਦੇਵੇਗੀ। ਕਈ ਵਾਰੀ ਨਾ ਬੰਦਾ ਕਹਿੰਦਾ ਜੀ ਮੈਂ ਆਪਣੀ ਲਾਈਫ ਦੇ ਵਿੱਚ ਟੁੱਟ ਗਿਆ ਤੇ ਅੱਜ ਇੱਕ ਧਿਆਨ ਦੇ ਨਾਲ ਮੇਰੀ ਗੱਲ ਸੁਣਿਓ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖਣ ਜੀ ਧੰਨ ਬਾਬਾ ਦੀਪ ਸਿੰਘ ਜੀ। ਕਈ ਵਾਰੀ ਬੰਦਾ ਕਹਿੰਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਟੁੱਟ ਗਿਆ, ਪਰ ਅਸਲੀਅਤ ਦੇ ਵਿੱਚ ਟੁੱਟਣ ਦਾ ਮਤਲਬ ਖਤਮ ਹੋਣਾ ਨਹੀਂ ਹੁੰਦਾ। ਕਦੀ ਨੋਟ ਕਰਿਓ, ਕਦੀ ਟੁੱਟਣ ਦੇ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਵੀ ਹੁੰਦੀ ਹੈ। ਮੈਨੂੰ ਕਿਸੇ ਨੇ ਤਸਵੀਰ ਭੇਜੀ, ਮੈਨੂੰ ਬੜੀ ਅੱਛੀ ਲੱਗੀ ਕਿ ਆਂਡੇ ਨੇ ਮੁਰਗੀ ਦੇ ਤੇ ਉਹ ਆਂਡਿਆਂ ਨੂੰ ਤੋੜ ਕੇ ਮੁਰਗੀ ਦੇ ਬੱਚੇ ਬਾਹਰ ਨਿਕਲ ਰਹੇ ਨੇ। ਹੁਣ ਆਂਡਾ ਤੇ ਟੁੱਟਿਆ, ਪਰ ਅਸਲੀਅਤ ਦੇ ਵਿੱਚ ਉਹ ਖਤਮ ਨਹੀਂ। ਉਹ ਟੁੱਟੇ ਹੋਏ ਆਂਡੇ ਨੇ ਪਿਆਰਿਓ ਇੱਕ ਨਵਾਂ ਜੀਵਨ ਦਿੱਤਾ ਹੈ। ਇਹ ਗੱਲ ਨੂੰ ਪੋਜ਼ਿਟਿਵਿਟੀ ਵਿੱਚ ਲੈਣਾ, ਜਿਹੜੀ ਮੈਂ ਗੱਲ ਕਰ ਰਿਹਾ ਉਹਨੂੰ ਸਮਝਣ ਦਾ ਯਤਨ ਕਰਿਓ। ਕਈ ਵਾਰੀ ਬੰਦਾ ਕਹਿੰਦਾ ਜੀ ਮੈਂ ਟੁੱਟ ਗਿਆ, ਟੁੱਟਣ ਦਾ ਮਤਲਬ ਖਤਮ ਹੋਣਾ ਨਹੀਂ ਹੁੰਦਾ। ਕਈ ਵਾਰੀ ਪਿਆਰਿਓ ਟੁੱਟਣ ਦੇ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਵੀ ਹੁੰਦੀ ਹੈ। ਬੰਦਾ ਸਾਰੀਆਂ ਥਾਵਾਂ ਤੋਂ ਟੁੱਟ ਜਾਂਦਾ ਹੈ, ਸਾਰੇ ਆਸਰਿਆਂ ਨੂੰ ਛੱਡ ਕੇ ਜਦੋਂ ਗੁਰ ਪਰਮੇਸ਼ਰ ਸਾਈਂ ਦਾ ਆਸਰਾ ਲੈਂਦਾ ਹੈ ਨਾ, ਤੇ ਫਿਰ ਗੁਰੂ ਜੀ ਇਹੋ ਜਿਹਾ ਥਾਪੜਾ ਦੇਂਦੇ ਨੇ, ਚੱਲ ਮੇਰੇ ਬੱਚਿਆ ਹੁਣ ਇਹੋ ਜੀਆਂ ਮੈਂ ਤੇਰੇ ਕੋਲੋਂ ਸੇਵਾਵਾਂ ਲੈਣੀਆਂ, ਇਹੋ ਜਿਹੇ ਕੰਮ ਕਰਾਉਣੇ ਨੇ, ਦੁਨੀਆ ਤੇਰੇ ਅੱਗੇ ਝੁਕਣ ਲੱਗ ਪਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਟੁੱਟਣ ਦਾ ਜੀ। ਮਤਲਬ ਖਤਮ ਹੋਣਾ ਨਹੀਂ, ਕਦੀ ਟੁੱਟਣ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੁੰਦੀ ਹੈ। ਇਸ ਕਰਕੇ ਹਰ ਟਾਈਮ ਪੋਜ਼ਿਟਿਵ ਰਿਹਾ ਕਰੋ। ਜੇ ਕਿਤੇ ਜ਼ਿੰਦਗੀ ਵਿੱਚ ਟੁੱਟ ਜਾਓ ਨਾ, ਉਸ ਵੇਲੇ ਆਪਣੇ ਅੰਦਰ ਇਹ ਰੱਖੋ, ਮੇਰਾ ਗੁਰ ਪਰਮੇਸ਼ਰ ਚਾਹ ਰਿਹਾ ਹੁਣ ਮੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਾਂਗਾ। ਉਹਦਾ ਆਸਰਾ ਲੈ ਕੇ ਫਿਰ ਵਧੋ, ਅੰਮ੍ਰਿਤ ਵੇਲਾ ਬਣਾ ਕੇ ਫਿਰ ਵਧੋ, ਬਾਣੀ ਦਾ ਪਹਿਰਾ ਵਧਾ ਕੇ ਫਿਰ ਵਧੋ। ਹਰ ਵੇਲੇ ਨੈਗੇਟਿਵ ਖਿਆਲ ਜਿਹੜੇ ਤੇਰੇ ਅੰਦਰ ਆਉਂਦੇ ਨੇ ਨਾ, ਉਹਨਾਂ ਨੂੰ ਕੱਢ ਦੇ ਤੇ ਪੋਜ਼ਿਟਿਵ ਮਾਈਂਡ ਦੇ ਨਾਲ ਫਿਰ ਅੱਗੇ ਵੱਧ। ਇਹ ਤੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋ ਰਹੀ ਹੈ ਜੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਲਾਈਫ ਦੇ ਵਿੱਚ ਬੜੀ ਕੰਮ ਆਏਗੀ, ਔਰ ਮੈਨੂੰ ਬੜੀਆਂ ਅੱਛੀਆਂ ਲੱਗਦੀਆਂ ਨੇ ਇਹ ਗੱਲਾਂ। ਜਦੋਂ ਅਸੀਂ ਪਰਿਵਾਰਕ ਮੈਂਬਰਾਂ ਵਾਂਗੂ ਬਹਿ ਕੇ ਇਹ ਗੱਲਾਂ ਕਰਦੇ ਆ ਨਾ, ਮੈਨੂੰ ਬੜੀਆਂ ਅੱਛੀਆਂ ਲੱਗਦੀਆਂ। ਔਰ ਤੁਹਾਡੀ ਲਾਈਫ ਵੀ ਇਹ ਗੱਲਾਂ ਨਾਲ ਚੇਂਜ ਹੋ ਰਹੀ ਹੈ, ਕਿਉਂਕਿ ਮੈਨੂੰ ਜਦੋਂ ਤੁਹਾਡੇ ਸੁਨੇਹੇ ਮਿਲਦੇ ਆ ਨਾ, ਤੇ ਫਿਰ ਮੇਰੇ ਅੰਦਰੋਂ ਸ਼ੁਕਰਾਨਾ ਨਿਕਲਦਾ ਬਾਪੂ ਜੀ ਦਾ, ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ। ਜਦੋਂ ਤੁਸੀਂ ਸੁਨੇਹੇ ਦਿੰਦੇ ਹੋ, ਸਾਨੂੰ ਮੈਸੇਜ ਕਰਦੇ ਹੋ ਕਿ ਮੈਂ ਤੇ ਬਸ ਸਮਝ ਰਿਹਾ ਸਾਂ ਮੇਰੀ ਲਾਈਫ ਖਤਮ ਹੋ ਗਈ, ਪਰ ਜਦੋਂ ਦਾ ਅਸੀਂ ਇਹ ਸਤਸੰਗ ਸੁਣਨਾ ਸ਼ੁਰੂ ਕੀਤਾ, ਮਹਾਰਾਜ ਨੇ ਜੀਵਨ ਦੇ ਵਿੱਚ ਇੱਕ ਨਵੀਂ ਕ੍ਰਾਂਤੀ, ਇੱਕ ਨਵਾਂ ਮੋੜ ਲਿਆਂਦਾ ਹੈ। ਤੋ ਖੈਰ, ਜਿਹੜੀ ਮੈਂ ਗੱਲ ਕਰਨ ਲੱਗਾ ਇਹ ਵੀ ਬੜੀ ਪਿਆਰੀ, ਧਿਆਨ ਨਾਲ ਸੁਣਿਓ। ਇਨਸਾਨ ਅਸਫਲ ਉਦੋਂ ਨਹੀਂ ਹੁੰਦਾ ਜਦੋਂ ਹਾਰ ਜਾਂਦਾ ਹੈ।
ਇਨਸਾਨ ਅਸਫਲ ਉਦੋਂ ਨਹੀਂ ਹੁੰਦਾ ਜਦੋਂ ਹਾਰ ਜਾਂਦਾ ਹੈ। ਸੁਣਿਓ ਧਿਆਨ ਨਾਲ, ਅਸਫਲ ਉਦੋਂ ਹੁੰਦਾ ਹੈ ਜਦੋਂ ਉਹ ਸੋਚ ਲੈਂਦਾ ਹੈ ਕਿ ਹੁਣ ਉਹ ਜਿੱਤ ਨਹੀਂ ਸਕਦਾ। ਖੁਦ ਧੰਨ ਗੁਰੂ ਰਾਮਦਾਸ ਜੀ। ਇਨਸਾਨ ਅਸਫਲ ਉਦੋਂ ਨਹੀਂ ਹੁੰਦਾ ਜਦੋਂ ਹਾਰਦਾ ਹੈ। ਕਿਸੇ ਕੰਪੀਟੀਸ਼ਨ ਵਿੱਚ ਤੂੰ ਹਾਰ ਗਿਆ, ਮੰਨ ਲਓ ਬੱਚੇ ਪੜ੍ਹ ਰਹੇ ਨੇ, ਕਿਸੇ ਸਬਜੈਕਟ ਦੇ ਵਿੱਚ ਪਿੱਛੇ ਰਹਿ ਗਏ ਨੇ, ਫੇਲ ਹੋ ਗਏ ਨੇ, ਇਹ ਨਹੀਂ ਕਿ ਭਈ ਹੁਣ ਬਸ ਸਭ ਕੁਝ ਖਤਮ, ਨਹੀਂ ਨਹੀਂ। ਅਸਫਲ ਜਦੋਂ ਹੋਏ ਆ ਨਾ ਪਿਆਰਿਓ, ਅਸਫਲਤਾ ਨੇ ਤੈਨੂੰ ਕੀ ਸਿਖਾਇਆ? ਜਦੋਂ ਉਹ ਚੀਜ਼ ਤੂੰ ਆਪਣੇ ਅੰਦਰ ਲੈ ਲੈਣਾ ਨਾ, ਫਿਰ ਜਿੱਤ ਸਕਦਾ ਹੈ। ਮੈਂ ਜਿਹੜੀ ਗੱਲ ਕਰ ਰਿਹਾ ਧਿਆਨ ਨਾਲ ਸੁਣੋ। ਇਨਸਾਨ ਅਸਫਲ ਉਦੋਂ ਨਹੀਂ ਹੁੰਦਾ ਜਦੋਂ ਉਹ ਹਾਰ ਜਾਂਦਾ ਹੈ। ਫਿਰ ਕੋਸ਼ਿਸ਼ ਕਰ ਲੈ, ਫਿਰ ਕੋਸ਼ਿਸ਼ ਕਰ, ਫਿਰ ਕੋਸ਼ਿਸ਼ ਕਰ, ਗੁਰੂ ਕਿਰਪਾ ਕਰੇਗਾ। ਇਨਸਾਨ ਅਸਫਲ ਉਦੋਂ ਨਹੀਂ ਹੁੰਦਾ ਜਦੋਂ ਹਾਰ ਜਾਂਦਾ ਹੈ। ਅਸਫਲ ਅਸਲੀਅਤ ਵਿੱਚ ਉਦੋਂ ਹੁੰਦਾ ਹੈ ਜਦੋਂ ਉਹ ਇਹ ਸੋਚਦਾ ਕਿ ਹੁਣ ਮੈਂ ਜਿੱਤ ਨਹੀਂ ਸਕਦਾ। ਬਸ ਫਿਰ ਅਸਫਲਤਾ ਹੀ ਹੈ ਕਿ ਮੈਂ ਹੁਣ ਜਿੱਤ ਨਹੀਂ ਸਕਦਾ। ਜਦੋਂ ਇੰਨੀ ਗੱਲ ਆਪਣੇ ਅੰਦਰ ਬੰਦਾ ਰੱਖ ਲੈਂਦਾ ਨਾ, ਮਾਈਂਡ ਵਿੱਚ ਇਹ ਨੈਗੇਟਿਵਿਟੀ ਲੈ ਕੇ ਆ ਜਾਂਦਾ ਹੈ ਨਾ ਕਿ ਹੁਣ ਮੈਂ ਜਿੱਤ ਨਹੀਂ ਸਕਦਾ, ਫਿਰ ਦੁਨੀਆ ਦੀ ਕੋਈ ਤਾਕਤ ਉਹਨੂੰ ਜਿਤਾ ਨਹੀਂ ਦੇ ਸਕਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਦੀ ਵੀ ਆਪਣੇ ਅੰਦਰ ਇਹ ਚੀਜ਼ ਨਾ ਲਿਆਓ, ਹਾਂ ਚਲੋ ਅਸਫਲ ਹੋ ਹੀ ਗਏ ਆ, ਕੋਈ ਗੱਲ ਨਹੀਂ, ਫਿਰ ਟਰਾਈ ਕਰਾਂਗੇ, ਫਿਰ ਕੋਸ਼ਿਸ਼ ਕਰਾਂਗੇ। ਜਦ ਤੱਕ ਦਮ ਹੈ ਉਦੋਂ ਤੱਕ ਮੈਂ ਕੋਸ਼ਿਸ਼ ਕਰਨੀ ਹੀ ਕਰਨੀ ਹੈ। ਮਹਾਰਾਜ ਕਹਿੰਦੇ ਰਹੇ, ਕੋਈ ਅਮਨਦੀਪ ਸਿੰਘ ਨਹੀਂ ਕਹਿ ਰਿਹਾ, ਉਦਮ ਕਰਿੰਦੇ ਆ ਜੀਓ ਤੋਂ ਕਮਾਉਂਦੇ ਆ ਸੁਖ ਪਹੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿਤ। ਉਦਮ ਕਰ, ਟਰਾਈ ਕਰ, ਫਿਰ ਕੋਸ਼ਿਸ਼ ਕਰ, ਫਿਰ ਕੋਸ਼ਿਸ਼ ਕਰ। ਆ ਕੀੜੀ ਵੱਲ ਵੇਖੋ, ਦੀਵਾਰ ਤੇ ਜਦੋਂ ਚੜਨ ਲੱਗਦੀ ਕਿੰਨੀ ਵਾਰੀ ਚੜਦੀ, ਕਿੰਨੀ ਵਾਰੀ ਡਿੱਗ ਪੈਂਦੀ ਹੈ, ਪਰ ਹਿੰਮਤ ਨਹੀਂ ਹਾਰਦੀ। ਤੇ ਹੁੰਦਾ ਕੀ ਹੈ, ਫਿਰ ਇੱਕ ਸਮਾਂ ਇਹੋ ਜਿਹਾ ਆਉਂਦਾ ਜਦੋਂ ਦੀਵਾਰ ਤੇ ਚੜੀ ਜਾਂਦੀ ਹੈ। ਬਸ ਇਸੇ ਤਰ੍ਹਾਂ ਤੂੰ ਹਰ ਵੇਲੇ ਕੋਸ਼ਿਸ਼ ਕਰ, ਕੋਸ਼ਿਸ਼ ਕਰ। ਆਪਣੇ ਮਾਈਂਡ ਵਿੱਚ ਇੱਕ ਗਲਤ ਖਿਆਲ ਆਉਣੀ ਨਾ ਦੇ ਕਿ ਮੈਂ ਜਿੱਤ ਨਹੀਂ ਸਕਦਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਹਰ ਵੇਲੇ ਸੋਚ ਪਤਾ ਕਿਹੋ ਜੀ ਰੱਖੋ, ਜੇ ਅੱਗੇ ਵਧਣਾ ਹੈ ਨਾ, ਹਰ ਵੇਲੇ ਸੋਚ ਪਤਾ ਕਿਹੋ ਜੀ ਰੱਖਣੀ ਹੈ। ਸੋਚ ਇਹ ਨਹੀਂ ਹੋਣੀ ਚਾਹੀਦੀ ਕਿ ਰਸਤਾ ਚੰਗਾ ਮਿਲੇ, ਰਸਤਾ ਅੱਛਾ ਮਿਲੇ, ਬਲਕਿ ਸੋਚ ਇਹ ਹੋਣੀ ਚਾਹੀਦੀ ਏ ਜਿੱਥੇ ਵੀ ਮੈਂ ਪੈਰ ਰੱਖਣਾ ਉਹ ਰਸਤਾ ਅੱਛਾ ਹੋ ਹੀ ਜਾਣਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਫਿਰ ਮੈਂ ਦੁਹਰਾ ਰਿਹਾ, ਸੋਚ ਇਹ ਨਹੀਂ ਹੋਣੀ ਚਾਹੀਦੀ ਕਿ ਰਸਤਾ ਅੱਛਾ ਮਿਲੇ, ਰਸਤਾ ਚੰਗਾ ਮਿਲੇ, ਬਲਕਿ ਸੋਚ ਇਹ ਹੋਣੀ ਚਾਹੀਦੀ ਏ ਜਿੱਥੇ ਵੀ ਮੈਂ ਪੈਰ ਰੱਖਣਾ ਉਹ ਰਸਤਾ ਆਪੇ ਹੀ ਅੱਛਾ ਹੋ ਜਾਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ। ਹਰ ਵੇਲੇ ਆਪਣੇ ਅੰਦਰ ਪੋਜ਼ਿਟਿਵਿਟੀ, ਹਰ ਵੇਲੇ ਚੰਗੇ ਖਿਆਲ, ਤੇ ਚੰਗੇ ਖਿਆਲ ਕੱਲੇ ਕੱਲਾਂ ਬਾਤਾਂ ਦੇ ਨਾਲ। ਜਿਵੇਂ ਮੈਂ ਪਹਿਲੇ ਆਖਿਆ ਨਾ, ਚੰਗੇ ਇਨਸਾਨ ਬਣਨ ਲਈ ਸਾਨੂੰ ਤੇ ਪਿਤਾ ਜੀ ਨੇ ਏਡੀ ਪਿਆਰੀ ਇਹ ਗੁਰਬਾਣੀ ਦਿੱਤੀ ਹੈ, ਏਡੇ ਪਿਆਰੇ ਰਸਤੇ ਦਿੱਤੇ ਨੇ, ਜਿਹੜੇ ਰਸਤੇ ਗੁਰੂ ਨਾਨਕ, ਗੁਰੂ ਰਾਮਦਾਸ, ਕਲਗੀਧਰ ਬਾਪੂ ਜੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤੇ ਹਨ ਪਿਆਰਿਓ। ਨਾ ਹੀ ਪਹਿਲੇ ਕਿਸੇ ਨੇ ਇਹੋ ਜਿਹੇ ਚੰਗੇ ਰਾਹ ਦਿੱਤੇ ਨੇ, ਤੇ ਨਾ ਹੀ ਰਹਿੰਦੀ ਦੁਨੀਆ ਤੱਕ ਇਹੋ ਜਿਹੇ ਰਸਤੇ ਕੋਈ ਦੇ ਸਕਦਾ ਹੈ। ਔਰ ਰਸਤਾ ਤੇ ਦੇ ਦਿੱਤਾ, ਚੱਲਣਾ ਤੇ ਅਸੀਂ ਹੈ ਨਾ, ਮਾਰਗ ਤੇ ਦੱਸ ਦਿੱਤਾ ਸਤਿਗੁਰਾਂ ਨੇ, ਉਸ ਮਾਰਗ ਦੇ ਉੱਤੇ ਚੱਲਣਾ ਤੇ ਉਦਮ ਕਰਕੇ ਸਾਨੂੰ ਹੀ ਪੈਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 758 ਅੰਗ ਦੇ ਉੱਤੇ ਦਰਜ। ਝੱਖੜ ਝਾਂਕੀ ਮੀਂਹੋਂ ਵਰਸੈ, ਭੀ ਗੁਰ ਦੇਖਣ ਜਾਏ। ਆਪ ਇਹ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਕੀ ਕੀ ਸੁਮਤ ਦਿੱਤੀ ਹੈ। ਪਿਤਾ ਜੀ ਮੇਰੇ ਸਿਰ ਤੇ ਹੱਥ ਰੱਖ ਕੇ ਸੇਵਾ ਲੈਣ।
मेरी सबनों बेनती परिवारां समेत बैठो ते बड़े प्यार च सारे इस शब्द दा गायन करियो जी। पी गुर देखण जाए, पी गुर देखण जाए, पी गुर देखण जाए, पी गुर देखण जाए, गुर देखण जाए, पी गुर देखण जाए। सारे बोलो पी गुर देखण जाए, 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 गुर देखण जाए, पी गुर देखण जाए, सारे पी गुर देखण जाए, पी गुर देखण जाए। जखड़ चांगी मीहो बरसै, जखड़ चांगी मीहो बरसै, चखड़ चांगी मीहो बरसै, चखड़ चांगी मीहो बरसै, पी गुर देखण जाए, 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 गुर देखण जाए, पी गुर देखण जाए। गुरु रामदास जी सारे आखन जी धन बाबा दीप सिंह जी। समुंद सागर होवे बौखारा, समुंद सागर होवे बौखारा, समुंद सागर होवे बौखारा, समुंद सागर होवे बौखारा, गुर सिख लंग गुरु पे जाई, 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 पी गुर देखण जाई, पी गुर देखण जाई, पी गुर देखण जाई, पी गुर देखण जाई, गुर देखण जाए, पी गुर देखण जाए, गुरु रामदास जी गुर देखण जाए, पी गुर देखण जाए। अनखंडे वालिया ज्यों प्राणी जल बिन है मरता, ज्यों प्राणी जल बिन है मरता, ज्यों प्राणी जल बिन है मरता, जो प्राणी जल बिन है मरता, त्यों सिख गुर बिन मर जाए, 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 पी गुर देखण जाए, पी गुर देखण जाए, पी
पी गुर देखण जाई, पी गुर देखण जाई जाई। पी गुर देखण जाई, पी गुर देखण जाई, पी गुर देखण जाई, पी गुर देखण जाई। अनखंडे वाणिया ज्यों धरती सोब करे जल बरसे, ज्यों धरती सोब करे जल बरसे, ज्यों धरती सोब करे जल बरसै, ज्यों धरती सोब करे जल बरसै। त्यों सिख गुर मिल बिकसाई, त्यों सिख गुर मिल बिकसाई, त्यों सिख गुर मिल बिगसाई, त्यों सिख गुर मिल बिगसाई, त्यों सिख गुर मिल बिकसाई, त्यों सिख गुर मिल बिकसाई, त्यों सिख गुर मिल बिगसाई, त्यों सिख गुर मिल बिगसाई। पी गुर पी गुर पी गुर देखण देखण देखण, पी गुर देखण जाई, प्यारे पी गुर देखण जाई, पी गुर देखण जाई, पी गुर देखण जाई। पी गुर देखण जाई, पी गुर देखण जाई। सारे कीर्तन करो। गुर देखण जाई, पी गुर देखण जाई। जखड़ चांगी मीहो बरसै, जखड़ चांगी मीहो बरसै, चखड़ चांदी मीहो बरसै, चखड़ चांदी मीहो बरसै, जखड़ चांगी मीहो बरसै, जखड़ चांगी मीहो बरसै, चखड़ चांदी मीहो बरसै, चखड़ चांदी मीहो बरसै। पी गुर देखण जाई, पी गुर देखण जाई, पी गुर देखण जाई, पी गुर देखण जाई। सारे लाओ हाजरी। पी गुर देखण जाई, पी गुर देखण जाई। धन बापू दीप सिंह जी, गुरु रामदास जी। सेवक का होए सेवक वर्ता, 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 सेवक का होए सेवक वर्ता। कर कर बिनो बुलाई, कर कर बिनो बुलाई, कर कर बिनो बुलाई, कर कर बिनो बुलाई। पी गुर देखण जाई, पी गुर देखण जाई, पी गुर देखण जाई, पी गुर देखण जाई। पी गुर देखण जाई, पी गुर देखण जाई, पी गुर देखण जाई, पी गुर देखण जाई। गुरु रामदास जी।
हर पै। नानक की बेनती हर पै, नानक की बेनती हर पै। नानक की बेनती हर पै, नानक की बेनती हर पै। नानक की बेनती हर पै, नानक की बेनती हर पै। गुर मिल गुर सुख पाई, गुर मिल गुर सुख पाई। गुर मिल गुर सुख पाई, गुर मिल गुर सुख पाई। पी गुर देखण जाई, पी गुर देखण जाई, पी गुर देखण जाई, पी गुर देखण जाई। पी गुर देखण जाई, पी गुर देखण जाई, पी गुर देखण जाई, पी गुर देखण जाई। चखड़ चांगी मीहो बरसै, चखड़ चांगी मीहो बरसै। 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 पी गुर देखण जाई, पी गुर देखण जाई, पी गुर देखण जाई, पी गुर देखण जाई। बोलो पी गुर देखण जाई, पी गुर देखण जाई, पी गुर देखण जाई, पी गुर देखण जाई। जो बन जांदे ना डरा, जो बन जांदे ना डरा, ना डरा। जे सह प्रीत न जाए, फरीदा कितनी जो बन प्रीत बिन। सुख गए कुमलाए। पी गुर देखण जाई, पी गुर देखण जाई। गुर देखण जाई, पी गुर देखण जाई, पी गुर देखण। फरीदा गलिए चिकड़ दूर कर, नाल प्यारे ने हो। चला तो पिजे कंबली, रहा तो टुटे ने हो। भगत फरीद जी अपने नेम ते जान लगे, अपने मुरशद नूं इशनान कराउणा है। नेम दे लई जद तुरन लगे ते बड़ी तेज तेज वरखा दे करके गलियां दे विच चिक्कड़ भी। फरीद जी दी कमाई बहुत सी। अरदास कीती फरीदा गलियां चिक्कड़ दूर, घर नाल प्यारे ने। बड़ा दूर है अजे मेरे प्यारे दा घर, ते मेरा प्यार भी बड़ा है, पर गलियां दे विच चिक्कड़ है। ते मेरी बेनती है परमेश्वर साईं किरपा कर, किरपा कर। ये जेड़ा गलियां दा चिक्कड़ है ना ते तू दूर कर, ये वरखा बंद होवे। ते जे वरखा इसे तरह हुंदी रही, चलना तां भिजे कंबली। जे मैं वरखा दे विच निकलदा वां ते आ जेड़े मेरे कपड़े ने एक कंबली जेड़ी भिज जानी है। ते जे मैं वरखा दे करके अपना नेम तोड़दा वां ना ते फिर नेम टुटे, ये भी गल फिर चंगी नहीं। ते अरदास निकली फरीदा गलियां चिक्कड़ दूर, घर नाल प्यारे ने हो।
ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇਹ। ਹੁਣ ਕਮਾਈ ਬਹੁਤ ਸੀ, ਜਦੋਂ ਅਰਦਾਸ ਕੀਤੀ ਤੇ ਵਰਖਾ ਹੋ ਗਈ ਬੰਦ। ਮੈਂ ਇੱਥੇ ਉਦਾਂ ਨਿਮਰਤਾ ਸਹਿਤੇ ਬੇਨਤੀ ਕਰਾਂਗਾ ਪਿਆਰੇ, ਜਦੋਂ ਕਦੀ ਬਾਰਿਸ਼ ਦਾ, ਮੀਂਹ ਦਾ, ਹਨੇਰੀ ਦਾ ਇਦਾਂ ਦਾ ਕੋਈ ਮੌਸਮ ਬਣੇ ਨਾ, ਕਦੀ ਵੀ ਅਰਦਾਸ ਨਹੀਂ ਕਰਨੀ ਚਾਹੀਦੀ ਕਿ ਮੀਂਹ ਬੰਦ ਹੋ ਜਾਏ। ਕਈ ਵਾਰੀ ਅਸੀਂ ਕੋਈ ਸਮਾਗਮ ਹੀ ਉਲੀਕਿਆ ਹੁੰਦਾ ਹੈ, ਵਰਖਾ ਬਹੁਤ ਹੋਣ ਲੱਗ ਪੈਂਦੀ ਹੈ, ਖੁੱਲੇ ਦੇ ਵਿੱਚ ਸਮਾਗਮ ਹੁੰਦਾ ਹੈ, ਵਰਖਾ ਦੇ ਕਰਕੇ ਪਤਾ ਹੈ ਸਾਰੀ ਇਹ ਚੀਜ਼ ਅਪਸੈਟ ਹੋ ਜਾਣੀ ਹੈ, ਪਰ ਫਿਰ ਵੀ ਇਹ ਅਰਦਾਸ ਨਹੀਂ ਕਰਨੀ ਚਾਹੀਦੀ। ਹਾਂ, ਇਹ ਅਰਦਾਸ ਅਸੀਂ ਕਰ ਸਕਦੇ ਹਾਂ ਕਿ ਮਹਾਰਾਜ ਕਿਰਪਾ ਕਰੋ, ਤੁਹਾਡੀ ਮਿਹਰ ਦਾ ਸਦਕਾ ਸਮਾਗਮ ਉਲੀਕੇ ਨੇ ਇਹ ਨਿਰਵਿਘਨਤਾ ਸਹਿਤ ਹੋ ਜਾਣ। ਪਰ ਕਦੀ ਵੀ ਮੀਂਹ ਬੰਦ ਹੋਣ ਦੀ ਅਰਦਾਸ ਨਹੀਂ। ਕਾਰਨ ਪਤਾ ਕੀ ਹੈ? ਜਦੋਂ ਵਰਖਾ ਹੁੰਦੀ ਹੈ, ਕਿੰਨੇ ਹੀ ਇਹੋ ਜਿਹੇ ਜੀਵ ਨੇ ਜਿਨ੍ਹਾਂ ਦੀ ਖੁਰਾਕ ਹੈ ਪਾਣੀ, ਉਹਨਾਂ ਨੂੰ ਪਾਣੀ ਮਿਲਦਾ, ਉਹਨਾਂ ਦੀ ਖੁਰਾਕ ਉਹਨਾਂ ਤੱਕ ਪਹੁੰਚਦੀ ਹੈ। ਤੇ ਕਈ ਵਾਰੀ ਜਦੋਂ ਹਨੇਰੀ ਚੱਲਦੀ ਹੈ ਨਾ, ਕਈ ਜੀਵ ਇਹੋ ਜਿਹੇ ਨੇ ਜਿਨ੍ਹਾਂ ਦੀ ਖੁਰਾਕ ਹੀ ਮਿੱਟੀ ਹੈ। ਹਨੇਰੀ ਚੱਲਣ ਦੇ ਨਾਲ ਉਹਨਾਂ ਦਾ ਪੇਟ ਭਰਦਾ ਹੈ। ਤੇ ਜਦੋਂ ਤੂੰ ਅਰਦਾਸ ਕਰਦਾ ਹੈ ਨਾ, ਕੋਈ ਬੰਦਗੀ ਕਰਨ ਵਾਲਾ ਅਰਦਾਸ ਕਰਦਾ ਹੈ, ਤੇ ਜਦੋਂ ਕਿਤੇ ਆਹ ਚੀਜ਼ ਬੰਦ ਹੋ ਜਾਵੇ ਤੇ ਉਸ ਵੇਲੇ ਹੁੰਦਾ ਪਤਾ ਕੀ ਹੈ, ਕਈ ਜੀਵਾਂ ਦੇ ਪੇਟ ਦੇ ਉੱਤੇ ਲੱਤ ਵੱਜ ਜਾਂਦੀ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਦੀ ਭੁੱਲ ਕੇ ਵੀ ਇਹ ਅਰਦਾਸ ਨਹੀਂ ਕਰਨੀ ਚਾਹੀਦੀ ਮੀਂਹ ਬੰਦ ਹੋਣ ਦੀ, ਹਨੇਰੀ ਬੰਦ ਹੋਣ ਦੀ। ਹਾਂ, ਇਹ ਜ਼ਰੂਰ ਕਰ ਸਕਦੇ ਆ ਮਹਾਰਾਜ, ਕੋਈ ਪ੍ਰੋਗਰਾਮ ਉਲੀਕੇ ਹੋਏ ਨੇ, ਆਪ ਜੀ ਕਿਰਪਾ ਕਰੋ ਨਿਰਵਿਘਨਤਾ ਸਹਿਤ ਕਰਾ ਲਓ। ਜਾਂ ਮਹਾਰਾਜ ਕਿਰਪਾ ਕਰਿਓ ਸੁਖੀ ਬਸੈ ਮੋਰੋ ਪਰਵਾਰਾ, ਇਹ ਅਰਦਾਸਾਂ ਅਸੀਂ ਕਰ ਸਕਦੇ ਆ, ਪਰ ਉਹਦੇ ਭਾਣੇ 'ਚ ਲੱਤ ਨਹੀਂ। ਇਦਾਂ ਹੋਏਗਾ ਕਿ ਜਦੋਂ ਤੂੰ ਆਪਣੀ ਅਰਦਾਸ ਕਰੇਗਾ ਨਾ, ਨਿਰਵਿਘਨਤਾ ਸਹਿਤ ਸਾਰੇ ਕਾਰਜ ਹੋ ਜਾਣ, ਤੇਰੀ ਅਰਦਾਸ ਵੀ ਹੋ ਗਈ, ਉਹਦੇ ਭਾਣੇ 'ਚ ਲੱਤ ਵੀ ਨਾ ਵੱਜੀ। ਹੁਣ ਭਗਤ ਫਰੀਦ ਜੀ ਦੀ ਕਮਾਈ ਬਹੁਤ ਸੀ। ਜਦੋਂ ਅਰਦਾਸ ਕੀਤੀ, ਫਰੀਦਾ ਗਲੀਆਂ ਚਿੱਕੜ ਦੂਰ, ਘਰ ਨਾਲ ਪਿਆਰੇ ਨੇਹੋਂ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇਹੋਂ। ਵਰਖਾ ਹੋ ਗਈ ਬੰਦ। ਜਦੋਂ ਆਪਣੀ ਰੂਟੀਨ ਤੇ ਪਹੁੰਚੇ, ਨੇਮ ਤੇ ਪਹੁੰਚੇ, ਮੁਰਸ਼ਿਦ ਨੂੰ ਇਸ਼ਨਾਨ ਵੀ ਕਰਾਇਆ, ਬੰਦਗੀ ਲਈ ਜਦੋਂ ਜੁੜਨ ਲੱਗੇ, ਅੱਜ ਮਨ ਹੀ ਨਾ ਜੁੜੇ, ਮਨ ਹੀ ਨਾ ਲੱਗੇ। ਤੇ ਸਭ ਤੋਂ ਔਖਾ ਸਮਾਂ ਹੁੰਦਾ ਹੈ ਗੁਰਮੁਖ ਰੂਹਾਂ ਦੇ ਲਈ, ਜਦੋਂ ਉਹਨਾਂ ਦਾ ਬਾਣੀ ਪੜਨ ਵਿੱਚ ਮਨ ਨਾ ਲੱਗੇ, ਸਿਮਰਨ ਕਰਨ ਵਿੱਚ ਮਨ ਨਾ ਲੱਗੇ। ਸਭ ਤੋਂ ਔਖਾ ਸਮਾਂ। ਪਹਿਲੇ ਮਨ ਲੱਗਦਾ ਸੀ, ਪਰ ਹੁਣ ਨਹੀਂ ਲੱਗ ਰਿਹਾ। ਪਤਾ ਹੈ ਕੋਈ ਨਾ ਕੋਈ ਗਲਤੀ ਹੋ ਗਈ ਹੈ। ਤੇ ਹੁਣ ਬਾਬਾ ਫਰੀਦ ਜੀ ਅਰਦਾਸ ਕਰਦੇ ਨੇ, ਪਰਮੇਸ਼ਰ ਸਾਈਂ, ਹੇ ਨਿਰੰਕਾਰ, ਹੇ ਅੱਲਾ, ਅੱਜ ਮੇਰਾ ਮਨ ਨਹੀਂ ਭਿੱਜ ਰਿਹਾ। ਤੇ ਉਸ ਵੇਲੇ ਆਕਾਸ਼ਵਾਣੀ ਹੋਈ, ਫਰੀਦਾ ਅੱਜ ਤੇਰਾ ਮਨ ਭਿੱਜੇ ਕਿਵੇਂ? ਅੱਜ ਤੂੰ ਨੇਮ ਕਰਨ ਵਾਸਤੇ ਪਹੁੰਚਿਆ ਤੇ ਜ਼ਰੂਰ ਏ, ਪਰ ਅੱਜ ਦੇ ਤੇਰੇ ਨੇਮ ਨੇ ਕਈ ਜੀਵਾਂ ਨੂੰ ਭੁੱਖਿਆਂ ਹੀ ਮਾਰ ਦਿੱਤਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ। ਜਿਹੜੀ ਤੂੰ ਅਰਦਾਸ ਕੀਤੀ ਨਾ, ਤੇਰੀ ਅਰਦਾਸ ਨਾਲ ਜਿਹੜੀ ਬਾਰਿਸ਼ ਬੰਦ ਹੋਈ, ਹਨੇਰੀ ਬੰਦ ਹੋਈ, ਕਈ ਜੀਵ ਭੁੱਖੇ ਅੱਜ ਰਹਿ ਗਏ ਨੇ, ਕਈ ਭੁੱਖੇ ਮਰ ਵੀ ਗਏ ਨੇ। ਤੇ ਤੇਰਾ ਅੱਜ ਮਨ ਕਿੱਥੋਂ ਲੱਗੇ? ਤੇ ਉਸ ਵੇਲੇ ਭਗਤ ਫਰੀਦ ਜੀ ਨੇ ਆਪਣੀਆਂ ਭੁੱਲਾਂ ਬਖਸ਼ਾਈਆਂ ਤੇ ਦੂਸਰਾ ਸ਼ਲੋਕ ਉਚਾਰਨ ਕੀਤਾ। ਪਹਿਲੇ ਕੀ ਕਹਿੰਦੇ? ਪੜਿਓ ਪਿਆਰ ਦੇ ਨਾਲ। ਪਹਿਲੇ ਸ਼ਲੋਕ ਦੇ ਵਿੱਚ ਇਹ ਕਹਿ ਰਹੇ, ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇਹੋਂ, ਚੱਲਾਂ ਤਾਂ ਭਿੱਜੇ ਕੰਬਲੀ, ਚੱਲਾਂ ਤਾਂ ਭਿੱਜੇ ਕੰਬਲੀ, ਚੱਲਾਂ ਤਾਂ ਭਿੱਜੇ ਕੰਬਲੀ, ਚੱਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇਹੋਂ, ਰਾਹਾਂ ਤਾਂ ਟੁੱਟੇ ਨੇਹੋਂ, ਰਾਹਾਂ ਤਾਂ ਟੁੱਟੇ ਨੇਹੋਂ, ਰਾਹਾਂ ਤਾਂ ਟੁੱਟੇ ਨੇਹੋਂ। ਤੇ ਹੁਣ ਦੂਜਾ ਸ਼ਲੋਕ ਕੀ ਉਚਾਰਨ ਕਰਦੇ? ਪਿੱਛੋਂ ਸਿੱਚੋਂ ਕੰਬਲੀ, ਅੱਲੇ ਵਰਸੋਂ ਮੇ ਹੋ, ਪਿੱਛੋਂ ਸਿੱਚੋਂ ਕੰਬਲੀ, ਅੱਲੇ ਵਰਸੋਂ ਮੇ ਹੋ। ਬੋਲੋ,
पिछो सिजो कंबली अल्ले वरसों में हो। पिछो सिजो कंबली अल्ले वरसों में हो। जाए मिलो तिना सजना, जाए मिलो तिना सजना, जाए मिला तिना सजना, जाए मिला तिना सजना। टुटो नाही ने हो, टुटो नाही ने हो, टुटो नाही ने हो, टुटो नाही ने हो। ਹੁਣ ਆਪਣੀਆਂ ਭੁੱਲਾਂ ਬਖਸ਼ਵਾਈਆਂ ਤੇ ਹੁਣ ਕੀ ਬੇਨਤੀ ਕਰਦੇ ਮਹਾਰਾਜ, ਮੇਰੀ ਕੰਬਲੀ ਭਿੱਜਦੀ ਭਿੱਜ ਜਾਵੇ। ਪਰ ਖੇ ਰੱਬਾ ਬੇਸ਼ੱਕ ਇਹ ਕੰਬਲੀ ਭਿੱਜਦੀ ਭਿੱਜ ਜਾਵੇ, ਜਿੰਨੀ ਮਰਜ਼ੀ ਵਰਖਾ ਹੋਵੇ, ਪਰ ਮੈਂ ਉਹਨਾਂ ਆਪਣੇ ਪਿਆਰਿਆਂ ਨੂੰ, ਸੱਜਣਾ ਨੂੰ, ਆਪਣੇ ਮੁਰਸ਼ਿਦ ਨੂੰ ਜ਼ਰੂਰ ਮਿਲਣਾ ਹੈ, ਆਪਣੇ ਨੇਮ ਤੇ ਮੈਂ ਜ਼ਰੂਰ ਪਹੁੰਚਣਾ ਹੈ, ਭਾਵੇਂ ਬਾਰਿਸ਼ ਜਿੰਨੀ ਮਰਜ਼ੀ ਹੋਵੇ, ਪਰ ਹੁਣ ਮੈਂ ਆਪਣਾ ਨੇਮ ਟੁੱਟਣ ਨਹੀਂ ਦੇਣਾ। ਆਖੋ ਵਾਹਿਗੁਰੂ ਜੀ, ਇਹ ਮੇਰਾ ਨੇਮ ਨਾ ਹੁਣ ਟੁੱਟੇ, ਇਹ ਕਿਰਪਾ ਮੇਰੇ ਤੇ ਕਰ। ਬਾਰਿਸ਼ ਹੁੰਦੀ ਹੋਈ ਜਾਵੇ, ਕੰਬਲੀ ਭਿੱਜਦੀ ਭਿੱਜਦੀ ਜਾਵੇ, ਪਰ ਇਹ ਕਿਰਪਾ ਨਿਰੰਕਾਰ ਮੇਰੇ ਤੇ ਕਰ, ਬਾਰਿਸ਼ ਦੇ ਬਾਵਜੂਦ ਵੀ ਮੇਰਾ ਨੇਮ ਨਾ ਟੁੱਟੇ। ਕਿਉਂਕਿ ਸਚਾਈ ਏ, ਜਿਨ੍ਹਾਂ ਨੂੰ ਪਿਆਰਿਓ ਪਰਬਤ ਦਾ ਓਟ ਆਸਰਾ ਮਿਲ ਜਾਵੇ ਨਾ, ਉਹ ਫਿਰ ਮੀਂਹ ਦੀ, ਹਨੇਰੀ ਦੀ, ਆ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ। ਤੂੰ ਮੇਰੋ ਵੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਭਗਤ ਜੀ ਕਹਿੰਦੇ ਭਾਵੇਂ ਹੁਣ ਜਿੰਨੀ ਮਰਜ਼ੀ ਵਰਖਾ ਹੋਵੇ, ਕੰਬਲੀ ਭਿੱਜਦੀ ਭਿੱਜ ਜਾਵੇ, ਪਰ ਕਿ ਪਰਮੇਸ਼ਰ ਮੇਰੇ ਤੇ ਕਿਰਪਾ ਕਰ, ਮੇਰਾ ਨੇਮ ਨਾ ਟੁੱਟੇ। ਦੇਖੋ ਜਿੰਨੇ ਇਸ ਵਕਤ ਬੈਠੇ ਤੁਸੀਂ ਸਰਵਣ ਕਰ ਰਹੇ ਹੋ ਨਾ, ਇਹ ਮੇਰੀ ਬੇਨਤੀ ਅਰਦਾਸਾਂ ਕਰਿਆ ਕਰੋ, ਸਾਡਾ ਕਦੀ ਵੀ ਨੇਮ ਨਾ ਟੁੱਟੇ। ਨੇਮ ਆ ਜਿਹੜਾ ਅਸੀਂ ਜੁੜਦੇ ਵੀ ਆ ਨਾ, ਇਹ ਵੀ ਨੇਮ ਹੈ। ਮੈਂ ਜਿਵੇਂ ਪਹਿਲੇ ਕਿਹਾ, ਜੇ ਮੰਨ ਲਓ ਕਿਸੇ ਕਾਰਨ ਕਰਕੇ ਕਿਸੇ ਦਿਨ ਦੀਵਾਨ ਕੋਈ ਰਿਪੀਟ ਵੀ ਹੋ ਜਾਂਦਾ ਨਾ, ਨੇਮ ਨਾ ਟੁੱਟੇ, ਬਸ 3 ਤੋਂ 4 ਬਹਿ ਜਾਣਾ ਚੌਂਕੜੇ ਮਾਰ ਕੇ, ਇਹ ਨੇਮ ਨਹੀਂ ਟੁੱਟਣ ਦੇਣਾ। ਨੇਮ ਔਰ ਸੱਚ ਕਹਿ ਰਹੇ ਆ, ਜਿਹੜਾ ਬੰਦਾ ਨੇਮ ਦੇ ਵਿੱਚ ਪੱਕਾ ਹੈ ਨਾ, ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਕਹਿੰਦੇ ਜਿਹੜਾ ਬੰਦਾ ਨਿਤ ਨੇਮ ਦੇ ਵਿੱਚ ਪੱਕਾ ਹੈ, ਜਿਹੜਾ ਬੰਦਾ ਨਿਤ ਨੇਮ ਨਹੀਂ ਛੱਡਦਾ, ਗੁਰੂ ਨਾਨਕ ਗੁਰੂ ਰਾਮਦਾਸ ਕਦੀ ਵੀ ਉਸ ਸਿੱਖ ਦੀ ਬਾਹ ਨਹੀਂ ਛੱਡਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿਹੜਾ ਨਿਤ ਨੇਮ ਦਾ ਪੱਕਾ ਹੈ, ਕਦੀ ਵੀ ਫਿਰ ਗੁਰ ਪਰਮੇਸ਼ਰ ਸਾਈਂ ਉਹਦੀ ਪਿੱਠ ਨਹੀਂ ਲੱਗਣ ਦਿੰਦੇ ਜੀ। ਅੱਜ ਵੇਖੋ ਅਸੀਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਕਰਦੇ ਹਾਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰੂ ਬਣੇ ਕਿਵੇਂ? ਸਦਕੇ ਨਿਤਨੇਮ ਦੇ। 12 ਸਾਲ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ਼ਨਾਨ ਕਰਾਉਣ ਦਾ ਨਿਤਨੇਮ ਕੀਤਾ ਤੇ ਇਤਿਹਾਸ ਦੇ ਪੰਨਿਆਂ ਤੇ ਲਿਖਿਆ 12 ਸਾਲਾਂ ਦੇ ਵਿੱਚ ਇੱਕ ਵੀ ਨਾਗਾ ਨਹੀਂ ਪੈਣ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। 12 ਸਾਲਾਂ ਵਿੱਚ ਤੁਸੀਂ ਸਿਆਣੇ ਹੋ, ਕੋਈ ਸਿਹਤ ਢਿੱਲੀ ਨਹੀਂ ਹੋਈ ਹੋਏਗੀ, ਕੋਈ ਮੀਂਹ ਨਹੀਂ ਆਇਆ, ਹਨੇਰੀ ਨਹੀਂ ਆਈ, ਮੌਸਮ ਨਹੀਂ ਬਦਲੇ ਕਿ ਕੀ ਨਹੀਂ ਹੋਇਆ, ਪਰ 12 ਸਾਲਾਂ ਵਿੱਚ ਇੱਕ ਵੀ ਨਾਗਾ ਨਹੀਂ ਪੈਣ ਦਿੱਤਾ। ਤੇ ਸਦਕੇ ਕੀਤੇ ਹੋਏ ਪ੍ਰੇਮ ਵਿੱਚ ਨੇਮ ਦੇ ਬਾਬਾ ਅਮਰਦਾਸ ਨੂੰ ਗੁਰੂ ਅੰਗਦ ਸਾਹਿਬ ਨੇ ਆਪਣਾ ਰੂਪ ਬਣਾ ਦਿੱਤਾ, ਗੁਰੂ ਨਾਨਕ ਹੀ ਬਣਾ ਦਿੱਤਾ। ਬਾਬਾ ਅਮਰਦਾਸ ਹੁਣ ਬਣ ਗਏ ਨੇ ਭਲੇ ਅਮਰਦਾਸ, ਗੁਣ ਤੇਰੇ ਤੇਰੀ ਉਪਮਾ ਦੋਹੇ ਬਨ ਆਵੇ। ਫਿਰ ਬਣ ਗਏ ਨਿਮਾਣਿਆਂ ਦੇ ਮਾਨ ਗੁਰੂ ਅਮਰਦਾਸ ਨੇ, ਤਾਣਿਆਂ ਦੇ ਤਾਣ ਗੁਰੂ ਅਮਰਦਾਸ ਨੇ, ਓਟਿਆਂ ਦੀ ਓਟ ਗੁਰੂ ਅਮਰਦਾਸ ਨੇ, ਆਸਰਿਆਂ ਦੇ ਆਸਰੇ ਗੁਰੂ ਅਮਰਦਾਸ। ਸਦਕੇ ਨੇਮ ਦੇ ਮੈਂ ਕਈ ਵਾਰੀ ਇਹ ਬੇਨਤੀ ਕਰਦਾ, ਨੇਮ ਕਰੋ, ਥੋੜਾ ਕਰ ਲੋ ਪਰ ਕਰੋ ਨਿਤ ਦਾ। ਨਿਤ ਦਾ ਇਹ ਨਹੀਂ ਅੱਜ ਨਿਤਨੇਮ ਕੀਤਾ ਕੱਲ ਨਹੀਂ ਕੀਤਾ ਕੀ ਫਰਕ ਪੈਣਾ, ਨਹੀਂ। ਰੋਟੀ ਰੋਜ਼ ਖਾਣਾ ਹੈ, 3 ਵੇਲੇ ਖਾਣਾ ਹੈ, ਉਹ ਨੇਮ ਵੀ ਰੋਜ਼ ਕਰਿਆ। ਜਿਵੇਂ ਸਰੀਰ ਨੂੰ ਚਲਾਉਣ ਵਾਸਤੇ ਤੈਨੂੰ ਰੋਟੀ ਦੀ ਲੋੜ ਹੈ ਨਾ, ਆਤਮਾ ਨੂੰ ਚਲਾਉਣ ਲਈ ਤੈਨੂੰ ਨਿਤਨੇਮ ਦੀ ਲੋੜ ਹੈ, ਬਾਣੀ ਦੀ ਲੋੜ ਹੈ ਜੀ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਅੱਜ ਰਾਮਦਾਸ ਬੀਬੀ ਕੌਲਾਂ ਜੀ ਦਾ ਸਾਰੇ ਜਗਤ ਦੇ ਵਿੱਚ ਸਤਿਕਾਰ ਹੈ। ਇਤਿਹਾਸਕ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਆ ਕੇ ਦਰਸ਼ਨ ਕਰੋ। ਪੰਜਵਾਂ ਸਰੋਵਰ ਹੈ ਸਾਡਾ ਕੌਲਸਰ ਸਾਹਿਬ ਦਾ, ਇਤਿਹਾਸਕ ਸਰੋਵਰ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਟੱਕ ਲਗਵਾ ਕੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ ਸਰੋਵਰ ਦੀ ਉਸਾਰੀ ਸ਼ੁਰੂ ਕਰਵਾਈ ਆਪਣੀ ਨਿਗਰਾਨੀ ਹੇਠ। ਅੱਜ ਬੀਬੀ ਕੌਲਾਂ ਜੀ ਦਾ ਇੰਨਾ ਸਤਿਕਾਰ, ਇਥੋਂ ਤੱਕ ਮਹਾਰਾਜ ਨੇ ਵਰ ਦੇ ਦਿੱਤਾ ਸੀ, ਕੌਲਾਂ ਤੂੰ ਕਹਿੰਨੀ ਇਹ ਪੁੱਤਰ ਚਾਹੀਦਾ, ਆ ਕੌਲਸਰ ਇਹ ਸਰੋਵਰ ਤੇਰਾ ਪੁੱਤਰ ਏ, ਇਹ ਰਹਿੰਦੀ ਦੁਨੀਆ ਤੱਕ ਤੇਰੀ ਯਾਦ ਨੂੰ ਅਮਰ ਰੱਖੇਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਇਥੋਂ ਤੱਕ ਬਚਨ ਦੇ ਦਿੱਤਾ, ਜਿਹੜਾ ਹਰਮੰਦਰ ਸਾਹਿਬ ਯਾਤਰਾ ਕਰਨ ਆਏਗਾ, ਤੇਰੇ ਅਸਥਾਨ ਦੀ ਯਾਤਰਾ ਕਰੇਗਾ, ਦਰਸ਼ਨ ਕਰੇਗਾ, ਯਾਤਰਾ ਵੀ ਸਫਲੀ ਉਸੇ ਦੀ ਹੋਏਗੀ। ਅੱਜ ਬੀਬੀ ਕੌਲਾਂ ਜੀ ਨੂੰ ਇੰਨਾ ਮਾਣ ਦਿੱਤਾ, ਕਿਹਦੇ ਸਦਕਾ? ਇੱਕ ਨਿਤਨੇਮ ਦਾ ਸਦਕਾ। ਉਹ ਮਾਤਾ ਕੌਲਾਂ ਇਹੋ ਹੀ ਕਹਿੰਦੀ ਏ ਹਰ ਵੇਲੇ, ਮੈਨੂੰ ਮਿਲ ਜਾਵੇ ਸੁਖਮਨੀ ਸਾਹਿਬ ਦੀ ਬਾਣੀ, ਰੋਟੀ ਭਾਵੇਂ ਮਿਲੇ ਨਾ ਮਿਲੇ। ਪਿਓ ਜ਼ੁਲਮ ਕਰਦਾ, ਬਾਣੀ ਪੜਨ ਤੋਂ ਰੋਕਦਾ, ਪਰ ਮਾਂ ਕੌਲਾਂ ਜੀ ਕਹਿੰਦੇ ਨਹੀਂ, ਮੈਨੂੰ ਭਾਵੇਂ ਹੁਣ ਮਾਰ ਦਿਓ, ਭਾਵੇਂ ਜਿਹੜੀ ਮਰਜ਼ੀ ਸਜ਼ਾ ਦਿਓ, ਰੋਟੀ ਦੇਣੀ ਦਿਓ, ਨਹੀਂ ਦੇਣੀ ਨਾ ਦਿਓ, ਪਰ ਮੈਂ ਬਾਣੀ ਪੜਨ ਦਾ ਨਿਤਨੇਮ ਨਹੀਂ ਛੱਡਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸਦਕੇ ਨੇਮ ਦੇ ਅੱਜ ਜੈ ਜੈਕਾਰਾਂ ਨੇ। ਜੇ ਬਾਬਾ ਦੀਪ ਸਿੰਘ ਜੀ ਦਾ ਜੀਵਨ ਪੜੋ, ਬਾਬਾ ਦੀਪ ਸਿੰਘ ਜੀ ਨੇ ਸਾਰੀ ਜ਼ਿੰਦਗੀ 110 ਪਾਠ ਜਪਜੀ ਸਾਹਿਬ ਕਰਨ ਦਾ ਨੇਮ ਨਿਭਾਇਆ, ਇੱਕ ਵੀ ਨਾਗਾ ਨਹੀਂ ਪਾਇਆ। ਤੇ ਅੱਜ ਏਡੀਆਂ ਬਖਸ਼ਿਸ਼ਾਂ ਵਰਤ ਰਹੀਆਂ ਨੇ। ਗੁਰੂ ਰਾਮਦਾਸ ਨੇ ਏਡੀਆਂ ਪਾਵਨਾਂ ਦੇਤੀਆਂ ਦੀਪ ਸਿੰਘਾਂ ਜੀ ਦੇ, ਤੇ ਤੂੰ ਖੁਸ਼ ਉਹਦੇ ਤੇ ਮੈਂ ਖੁਸ਼। ਜਿਹਦੇ ਵੱਲ ਤੇਰੀ ਨਜ਼ਰ ਉਹਦੇ ਵੱਲ ਮੇਰੀ ਨਜ਼ਰ, ਜਿਹਦੇ ਮਾੜੇ ਕਰਮਾਂ ਦੇ ਚੱਠੇ ਤੂੰ ਪਾੜੇ, ਉਹਦੇ ਮਾੜੇ ਕਰਮਾਂ ਦੇ ਚੱਠੇ ਮੈਂ ਪਾੜੇ। ਤੇ ਜਿਹਦੇ ਵੱਲ ਦੀਪ ਸਿੰਘਾਂ ਤੂੰ ਨਿਗਾਹ ਘੁਮਾ ਲਏਗਾ ਨਾ, ਜਿਹਦੇ ਵੱਲੋਂ ਦੁਨੀਆ ਦੀ ਕੋਈ ਤਾਕਤ ਨਹੀਂ, ਉੱਥੇ ਮੇਰੀ ਵੀ ਕੋਈ ਨਹੀਂ ਪਵਾ ਜਾਵੇ। ਸਦਕੇ ਨੇਮ ਦੇ ਇੰਨੀਆਂ ਬਖਸ਼ਿਸ਼ਾਂ ਨੇ। ਕੋਈ ਵੀ ਹੈ, ਅੱਜ ਅਸੀਂ ਅਰਦਾਸ ਵਿੱਚ ਵੇਖੋ ਨਾਮ ਲੈਨੇ ਆ, ਉਹ ਗੁਰਸਿੱਖਾਂ ਦੇ, ਉਹ ਮਾਵਾਂ ਦੇ, ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਤੇ ਪਵਾ ਲਏ, ਪਰ ਸਿੱਖੀ ਨਹੀਂ ਛੱਡੀ, ਨੇਮ ਨਹੀਂ ਛੱਡੇ। ਤੇ ਪਿਆਰਿਓ, ਇਹ ਸੁਣਨ ਦਾ ਲਾਭ ਤੇ ਤਾਂ ਹੀ ਹੈ ਨਾ, ਜੇ ਅਸੀਂ ਨਿਤਨੇਮ ਦੇ ਵਿੱਚ ਪੱਕੇ ਹੋਵਾਂਗੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਗੁਰੂ ਜੀ। ਪਿਤਾ ਜੀ ਬੜੀ ਮਿਹਰ ਕਰਦੇ ਜੇ, ਜਿਹੜੇ ਨਿਤਨੇਮ ਰੂਟੀਨ ਮੁਤਾਬਕ ਕਰਦੇ ਨੇ। ਮੈਨੂੰ ਕੁਦਰਤੀ ਗੱਲ ਚੇਤੇ ਆਈ ਹੈ, ਇਹ ਮੇਰਾ ਖਿਆਲ 15 ਕੁ ਸਾਲ ਪੁਰਾਣੀ ਗੱਲ ਹੈ। ਸਾਡਾ ਸਮਾਗਮ ਸੀ ਮਲੇਰਕੋਟਲੇ। ਮਲੇਰਕੋਟਲੇ 3 ਦਿਨ ਦਾ ਸਮਾਗਮ, ਕਾਫੀ ਵੱਡਾ ਉਹਨਾਂ ਨੇ ਪ੍ਰੋਗਰਾਮ ਰੱਖਿਆ, ਬਹੁਤ ਹਜ਼ਾਰਾਂ ਸੰਗਤਾਂ ਦਾ ਇਕੱਠ ਸੀ ਉੱਥੇ। ਤੀਸਰਾ ਦਿਨ ਸੀ, ਮੈਂ ਹਾਜ਼ਰੀ ਭਰ ਕੇ ਪੰਡਾਲ ਦੇ ਵਿੱਚੋਂ ਬਾਹਰ ਨਿਕਲਦੇ ਆ, ਸੱਜੇ ਖੱਬੇ ਸੰਗਤਾਂ ਖੜੀਆਂ ਪਿਆਰ ਵਿੱਚ ਫਤਿਹ ਬੁਲਾਉਣ ਵਾਲੀਆਂ, ਮੈਂ ਮਿਲਦਾ ਜਾ ਰਿਹਾ। ਇੱਕ ਗੁਰਮੁਖ ਪਿਆਰਾ ਮੇਰੇ ਕੋਲ ਆਇਆ ਤੇ ਮੈਨੂੰ ਕਹਿੰਦਾ, ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਮੈਂ ਕਿਹਾ ਜੀ ਹੁਕਮ ਕਰੋ। ਤੇ ਮੈਨੂੰ ਉਹਨੇ ਆਪਣੀ ਗੱਲ ਸੁਣਾਈ, ਕਹਿੰਦਾ ਕਿ ਗੁਰੂ ਨਾਨਕ ਸਾਹਿਬ ਕਲਗੀਧਰ ਬਾਪੂ ਜੀ ਦੀ ਮੇਰੇ ਉੱਤੇ ਬੜੀ ਕਿਰਪਾ ਹੈ ਕਿ ਰੋਜ਼ਾਨਾ ਮੈਂ ਅੰਮ੍ਰਿਤ ਵੇਲੇ 2 ਵਜੇ ਉੱਠ ਜਾਂਦਾ ਵਾਂ, ਇਸ਼ਨਾਨ ਕਰਕੇ 2:45 ਵਜੇ ਸਾਡੇ ਪਿੰਡ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਹੈ, ਉੱਥੇ ਮੈਂ ਸੇਵਾ ਸਿਮਰਨ ਲਈ ਪਹੁੰਚ ਜਾਂਦਾ। ਜਦੋਂ ਉਹਨੇ ਇੰਨੀ ਗੱਲ ਕਹੀ ਨਾ, ਤੇ ਮੈਂ ਹੱਥ ਜੋੜ ਦਿੱਤੇ। ਮੈਂ ਕਿਹਾ, ਅਸੀਂ ਬੋਲਦੇ ਹਾਂ, ਤੁਸੀਂ ਮੰਨਦੇ ਹੋ। ਬੋਲਣ ਵਾਲੇ ਵੱਡੇ ਨਹੀਂ ਹੁੰਦੇ, ਮੰਨਣ ਵਾਲੇ ਵੱਡੇ ਹੁੰਦੇ ਨੇ। ਤੁਹਾਨੂੰ ਗੁਰੂ ਪਿਤਾ ਜੀ ਨੇ ਇਹ ਅਨਮੋਲ ਦਾਤ ਦਿੱਤੀ ਅੰਮ੍ਰਿਤ ਵੇਲੇ ਦੀ, ਧੰਨ ਭਾਗ ਮੈਂ ਤੁਹਾਡੇ ਦਰਸ਼ਨ ਕਰ ਰਿਹਾ। ਕਹਿੰਦਾ, ਆਹ ਗੱਲ ਕਹਿਣ ਵਾਸਤੇ ਨਹੀਂ ਮੈਂ ਤੁਹਾਨੂੰ ਖਿਲਾ ਰਿਹਾ। ਮੈਂ ਕਿਹਾ, ਜੀ ਦੱਸੋ ਫਿਰ ਕਿਉਂ ਖਿਲਾ ਰਿਹਾ? ਇਹ ਜੂਨ ਜੁਲਾਈ ਦੇ ਮਹੀਨੇ ਦੀ ਗੱਲ ਹੈ, ਤੇ ਉਹਨੇ ਦਸੰਬਰ ਦੇ ਮਹੀਨੇ ਦੀ ਗੱਲ ਸੁਣਾਈ। ਤੁਹਾਨੂੰ ਪਤਾ ਦਸੰਬਰ ਦੇ ਵਿੱਚ ਪੰਜਾਬ 'ਚ ਕਿੰਨੀ ਧੁੰਦ ਪੈਂਦੀ ਹੈ। ਉਹ ਕਹਿੰਦਾ, ਦਸੰਬਰ ਦੀ ਗੱਲ ਹੈ, ਮੈਂ ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਪਾਣੀ ਕੀਤਾ, ਠੰਡ ਬਹੁਤ ਸੀ, ਤੇ ਆਪਣੇ ਨੇਮ ਨੂੰ ਭੁਗਤਾਉਣ ਵਾਸਤੇ ਮੈਂ ਆਪਣੇ ਘਰੋਂ ਨਿਕਲਿਆ ਗੁਰਦੁਆਰਾ ਸਾਹਿਬ ਜਾਣ ਦੇ ਲਈ। ਕਹਿੰਦੇ, ਜਦੋਂ ਮੈਂ ਘਰੋਂ ਨਿਕਲਿਆ ਨਾ,
ਧੁੰਦ ਇੰਨੀ ਜ਼ਿਆਦਾ ਕਿ ਇੱਕ ਹੱਥ ਨੂੰ ਦੂਜਾ ਹੱਥ ਵੀ ਵਿਖਾਈ ਨਹੀਂ ਦੇ ਰਿਹਾ। ਕਈ ਵਾਰੀ ਇਦਾਂ ਹੁੰਦਾ, ਕਦੀ ਨੋਟ ਕਰਨਾ, ਸਾਨੂੰ ਕਈ ਵਾਰੀ ਰਾਤ ਨੂੰ ਸਫ਼ਰ ਕਰਨ ਦਾ ਧੁੰਦ ਦੇ ਵਿੱਚ ਮੌਕਾ ਮਿਲਦਾ ਹੈ, 1-2 ਫੁੱਟ ਦੀ ਦੂਰੀ ਤੇ ਵੀ ਅਗਲੀ ਗੱਡੀ ਨਜ਼ਰ ਨਹੀਂ ਆਉਂਦੀ। ਕਈ ਵਾਰੀ ਇੰਨੀ ਧੁੰਦ ਹੁੰਦੀ ਹੈ, 1-2 ਫੁੱਟ ਦੇ ਉੱਤੇ ਪਈ ਚੀਜ਼ ਨਹੀਂ ਕਈ ਵਾਰੀ ਨਜ਼ਰ ਆਉਂਦੀ। ਕਹਿੰਦਾ ਇੰਨੀ ਸੰਘਣੀ ਧੁੰਦ ਪਈ, ਕੁਝ ਵੀ ਨਜ਼ਰ ਨਹੀਂ ਆ ਰਿਹਾ, ਪਰ ਰੋਜ਼ ਦਾ ਮੈਨੂੰ ਅੰਦਾਜ਼ਾ ਸੀ। ਕਹਿੰਦਾ ਅੰਦਾਜ਼ੇ ਮੁਤਾਬਕ ਮੈਂ ਗੁਰਦੁਆਰਾ ਸਾਹਿਬ ਵੱਲ ਜਾ ਰਿਹਾ, ਪਰ ਰਾਹ ਦੇ ਵਿੱਚ ਨਾ ਇੱਕ ਨਹਿਰ ਆਉਂਦੀ ਸੀ, ਨਹਿਰ ਪਾਰ ਕਰਕੇ ਜਾਣਾ ਪੈਂਦਾ ਸੀ। ਕਹਿੰਦੇ ਜਦੋਂ ਮੈਂ ਹੁਣ ਜਾ ਰਿਹਾ ਨਾ, ਤੇ ਜਦੋਂ ਪਹੁੰਚਿਆ ਨਹਿਰ ਦੇ ਕੋਲ, ਤੇ ਨਹਿਰ ਦੇ ਕੋਲ ਜਾ ਕੇ ਪਾਣੀ ਦੇ ਕਰਕੇ ਕਹਿੰਦੇ ਧੁੰਦ ਹੋਰ ਸੰਘਣੀ ਹੋ ਗਈ। ਤੇ ਕਹਿੰਦੇ ਜਦੋਂ ਨਹਿਰ ਦੇ ਕੋਲ ਅੰਦਾਜ਼ੇ ਨਾਲ ਮੈਂ ਪਹੁੰਚ ਗਿਆ, ਨਜ਼ਰ ਕੁਝ ਨਹੀਂ ਆ ਰਿਹਾ। ਤੇ ਕਹਿੰਦੇ ਉਸ ਸਮੇਂ ਨਾ ਮੈਂ ਆਪਣੇ ਕਦਮਾਂ ਨੂੰ ਰੋਕਿਆ ਤੇ ਆਪਣੇ ਅੰਦਰ ਹੀ ਨਾ ਸੋਚਣਾ ਸ਼ੁਰੂ ਕਰਤਾ, ਮਣਾ ਜੇ ਇਸ ਸਮੇਂ ਤੂੰ ਜਰਾ ਜਿੰਨਾ ਗਲਤ ਕਦਮ ਰੱਖ ਲਿਆ ਨਾ, ਜੇ ਤੂੰ ਡੁੱਬ ਕੇ ਮਰ ਗਿਆ ਤੇ ਇਸ ਵੇਲੇ ਤੈਨੂੰ ਬਚਾਉਣ ਵੀ ਕਿਸੇ ਨਹੀਂ ਆਉਣਾ। ਜੇ ਇਸ ਵੇਲੇ ਤੂੰ ਪਾਣੀ ਦੇ ਵਿੱਚ ਡਿੱਗ ਪਏਗਾ ਨਾ, ਬਚਾਉਣ ਨਹੀਂ ਕਿਸੇ ਨੇ ਆਉਣਾ, ਮੌਤ ਤੇਰੀ ਪੱਕੀ ਹੈ। ਤੇ ਕਹਿੰਦਾ ਜੇ ਮੈਂ ਵਾਪਸ ਮੁੜਦਾ ਵਾਂ ਤੇ ਮੇਰਾ ਨੇਮ ਟੁੱਟਦਾ, ਕਰਾਂ ਕੀ? ਵਾਪਸ ਜਾਵਾਂ ਕਿ ਗੁਰਦੁਆਰਾ ਸਾਹਿਬ ਵੱਲ ਜਾਵਾਂ ਨੇਮ ਭੁਗਤਾਉਣ ਵਾਸਤੇ? ਕਹਿੰਦਾ ਅਜੇ ਮੇਰੇ ਅੰਦਰ ਨਾ ਇਹ ਦੋਵੇਂ ਚੀਜ਼ਾਂ ਦੀ ਲੜਾਈ ਹੋ ਰਹੀ। ਕਈ ਵਾਰੀ ਇਦਾਂ ਦੁਚਿੱਤੀ ਬਣ ਜਾਂਦੀ ਹੈ ਨਾ, ਆਹ ਕੰਮ ਕਰਾਂ ਕਿ ਨਾ ਕਰਾਂ, ਕਿਵੇਂ ਕਰਾਂ, ਕੀ ਫੈਸਲਾ ਲਵਾਂ। ਕਹਿੰਦਾ ਅਜੇ ਮੇਰੇ ਅੰਦਰ ਇਹ ਦੁਚਿੱਤੀ ਚੱਲ ਰਹੀ, ਦੋ ਮਨਾਂ ਦੀ ਅੰਦਰ ਲੜਾਈ ਹੋ ਰਹੀ। ਤੇ ਕਹਿੰਦਾ ਉਸ ਵੇਲੇ ਨਾ ਮੇਰੇ ਅੰਦਰ ਇੱਕ ਵਿਚਾਰ ਆਈ, ਉਹ ਕੀ? ਉਹ ਭੈੜੇ ਮਨਾ, ਤੂੰ ਮੈਨੂੰ ਅੱਜ ਨਿਤਨੇਮ ਤੋਂ ਰੋਕ ਰਿਹਾ ਹੈ। ਮਾਵਾਂ ਨੇ ਤੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾ ਲਏ, ਵੀਰ ਮੰਨੂ ਦੀ ਜੇਲ੍ਹ ਦੇ ਵਿੱਚ ਨੇਮ ਤਾਂ ਨਹੀਂ ਤੋੜੇ। ਗੁਰਸਿੱਖਾਂ ਨੇ ਰੰਬੀਆਂ ਨਾਲ ਖੋਪੜੀਆਂ ਲਵਾਉਣੀਆਂ ਮਨਜ਼ੂਰ ਕਰ ਲੀਆਂ, ਨੇਮ ਤਾਂ ਨਹੀਂ ਤੋੜੇ। ਆਰਿਆਂ ਦੇ ਨਾਲ ਆਪਣੇ ਤਨ ਨੂੰ ਦੋ ਫਾੜ ਕਰਨਾ ਮਨਜ਼ੂਰ ਕਰਾ ਲਿਆ, ਨੇਮ ਤਾਂ ਨਹੀਂ ਤੋੜੇ। ਤੂੰ ਆਪਣੀ ਜਾਨ ਦੀ ਖਾਤਰ ਨੇਮ ਤੋੜਨ ਲੱਗਾ, ਜਾਨ ਪਿਆਰੀ ਕਿ ਨੇਮ? ਤੇ ਕਹਿੰਦੇ ਮੈਂ ਉਸ ਵੇਲੇ ਆਪਣੇ ਅੰਦਰ ਇਹ ਫੈਸਲਾ ਲਿਆ, ਮੌਤ ਆਵੇ ਜੀ ਸਦਕੇ ਆਵੇ, ਕੱਲ ਮਰਨਾ ਅੱਜ ਮਰ ਜਾਾਂਗੇ, ਪਰ ਨਿਤਨੇਮ ਭੁਗਤਾਉਣ ਵਾਸਤੇ ਜਾ ਰਹੇ ਆ। ਇਹ ਅੰਦਰ ਖੁਸ਼ੀ ਲੈ ਕੇ ਮੈਂ ਮਰਾਂਗਾ ਕਿ ਮੇਰਾ ਨਿਤਨੇਮ ਨਹੀਂ ਟੁੱਟਿਆ। ਕਹਿੰਦੇ ਇਹ ਜਦੋਂ ਮੈਂ ਆਪਣੇ ਅੰਦਰ ਫੈਸਲਾ ਲੈ ਲਿਆ ਨਾ ਕਿ ਜੋ ਮਰਜ਼ੀ ਹੋ ਜੇ, ਮੌਤ ਆਉਂਦੀ ਆ ਜਾਵੇ, ਪਰਵਾਹ ਕੋਈ ਨਹੀਂ, ਪਰ ਨੇਮ ਨਹੀਂ ਤੋੜਨਾ। ਤੇ ਜਦੋਂ ਮੈਂ ਗੁਰਦੁਆਰਾ ਸਾਹਿਬ ਵੱਲ ਵਧਣ ਲੱਗਾ ਨਾ, ਹੁਣ ਤੁਸੀਂ ਸਿਆਣੇ ਹੋ, ਜਦੋਂ ਬੰਦਾ ਕੋਈ ਚੰਗੀ ਚੀਜ਼ ਸੋਚਦਾ ਹੈ ਨਾ, ਉਸ ਵੇਲੇ ਵਾਤਾਵਰਣ ਚੋਂ ਵੀ ਚੰਗੀਆਂ ਚੀਜ਼ਾਂ ਉਹਦੇ ਦਿਮਾਗ 'ਚ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਤੁਸੀਂ ਕੋਈ ਮੰਦਾ ਖਿਆਲ ਬਣਾਓ, ਇੱਕ ਖਿਆਲ ਬਣਾਓਗੇ, ਵਾਤਾਵਰਣ ਚੋਂ ਕਈ ਹੋਰ ਮੰਦੇ ਖਿਆਲ ਤੁਹਾਡੇ ਦਿਮਾਗ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਇਸੇ ਲਈ ਤੇ ਵਾਰ-ਵਾਰ ਕਿਹਾ ਜਾਂਦਾ ਪੋਜ਼ਿਟਿਵ ਸੋਚੋ, ਚੰਗਾ ਸੋਚੋ। ਕਹਿੰਦੇ ਜਦੋਂ ਮੈਂ ਗੁਰਦੁਆਰਾ ਸਾਹਿਬ ਵੱਲ ਕਦਮ ਵਧਾਏ ਨਾ, ਤੇ ਉਸ ਵੇਲੇ ਇੱਕਦਮ ਤੁਹਾਡਾ ਕੀਰਤਨ ਇੱਕ ਮੈਂ ਸੁਣਿਆ ਸੀ, ਤੇ ਉਹ ਕੀਰਤਨ ਦੀ ਵਿਚਾਰ ਮੇਰੇ ਦਿਮਾਗ ਵਿੱਚ ਆ ਗਈ। ਕਹਿੰਦੇ ਇੱਕ ਦਿਨ ਕੀਰਤਨ ਕਰਦਿਆਂ ਤੁਸੀਂ ਕਹਿ ਰਹੇ ਸੋ ਕਿ ਜਦੋਂ ਵੀ ਸਿੱਖ ਦੇ ਉੱਤੇ ਕੋਈ ਮੁਸ਼ਕਲ ਦਾ ਸਮਾਂ ਬਣੇ, ਸਿੱਖ ਚੌਪਈ ਸਾਹਿਬ ਦਾ ਪਾਠ ਕਰਕੇ ਕਲਗੀਧਰ ਬਾਪੂ ਦੇ ਚਰਨਾਂ ਵਿੱਚ ਅਰਦਾਸ ਕਰੇ ਤੇ ਸਾਹਿਬ ਬੌੜਦੇ ਨੇ। ਕਹਿੰਦੇ ਮੈਂ ਕੀਤਾ ਇਦਾਂ ਹੀ, ਮੈਂ ਚੌਪਈ ਸਾਹਿਬ ਜੀ ਦਾ ਪਾਠ ਸ਼ੁਰੂ ਕਰਤਾ, ਹਮਰੀ ਕਰੋ हाथ दे अच्छा पूर्ण होए चित की तब चरणन मन रखे हमारा अपना जान करो प्रतिपाला। कहते मैं इदां चौपाई साहिब जी दा पाठ शुरू कीता ते कदम गुरुद्वारा साहिब वल बनाउणे शुरू कीते। ओदियां अखां 'च हंझू सी गुरमुख दियां, मैनू बचन सुना रिहा, कहंदा भाई साहब तुहानू की दसां, अजे चौपाई साहिब दियां 4 पौड़ियां पूरियां नहीं होईयां। 4 एक गुरमुख प्यारा मेरे कोल आया, नीला बाणा पाया, सिर ते खंडा लाया ते आके मैनू फतेह बुला के कहंदा वाहिगुरू जी का खालसा वाहिगुरू जी की फतेह। मैनू फतेह बुला के कहंदा जी तुसीं गुरुद्वारे जाना ते मैं कहंदे ओनू कहा हां मैं गुरुद्वारे जाना, इस तो इलावा मैं कुछ होर बोल ही ना सकिया भी तुसीं कौन हो, इस वेले कित्थों आ गए, चेहरे दा जलाल ही ओदे इन्ना। कहंदे मैं कहा जी हां मैं गुरुद्वारे जाना ते कहंदे फिर ਉਹ ਆਵਾਜ਼ ਕੀ ਦਿੰਦਾ ਗੁਰਮੁਖ, ਕਹਿੰਦਾ ਅੱਛਾ ਤੁਸੀਂ ਇਦਾਂ ਚੌਪਈ ਸਾਹਿਬ ਦਾ ਪਾਠ ਕਰਦੇ ਕਰਦੇ ਨਾ ਮੇਰੇ ਮਗਰੇ ਮਗਰ ਚੱਲਦੇ ਆਓ।
ਕਹਿੰਦੇ ਉਹ ਅੱਗੇ ਅੱਗੇ, ਮੈਂ ਬਾਣੀ ਪੜਦਾ ਪੜਦਾ ਉਹਦੇ ਮਗਰ ਮਗਰ ਜਾ ਰਿਹਾ। ਕਹਿੰਦੇ ਕੁਝ ਮਿੰਟਾਂ ਦੇ ਬਾਅਦ ਜਦੋਂ ਗੁਰਦੁਆਰਾ ਸਾਹਿਬ ਆ ਗਿਆ ਨਾ, ਤੇ ਗੁਰਦੁਆਰਾ ਸਾਹਿਬ ਦੇ ਗੇਟ ਦੇ ਬਾਹਰ ਖਲੋ ਕੇ ਉਸ ਗੁਰਮੁਖ ਨੇ ਫਿਰ ਮੈਨੂੰ ਫਤਿਹ ਬੁਲਾਈ ਤੇ ਆਖਿਆ, ਉਹ ਗੁਰਮੁਖੋ ਹੁਣ ਮੈਨੂੰ ਆਗਿਆ ਦਿਓ, ਮੇਰੀ ਡਿਊਟੀ ਪੂਰੀ ਹੋ ਗਈ ਏ। ਕਹਿੰਦੇ ਉਹ ਇੰਨੀ ਗੱਲ ਕਹਿ ਕੇ ਅੱਖਾਂ ਤੋਂ ਅਲੋਪ ਹੋ ਗਿਆ, ਨਜ਼ਰ ਨਹੀਂ ਆਇਆ। ਕਹਿੰਦੇ ਉਸ ਵੇਲੇ ਮੇਰੀਆਂ ਭੁੱਬਾਂ ਨਿਕਲ ਗਈਆਂ, ਮੇਰੇ ਬੈਰਾਗ ਦੀ ਹੱਦ ਨਾ ਰਹੀ ਕਿ ਕੌਣ ਕਹਿੰਦਾ ਕਲਗੀਆਂ ਵਾਲਾ ਚਲਿਆ ਗਿਆ। ਕਹਿੰਦੇ ਇਸ ਵੇਲੇ 2:30 ਵਜੇ ਮੈਨੂੰ ਰਸਤਾ ਵਿਖਾਉਣ ਦੇ ਲਈ ਕੋਈ ਹੋਰ ਨਹੀਂ ਆਇਆ। ਇਹ ਜਿਹੜੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਚੌਪਈ ਸਾਹਿਬ ਦਾ ਪਾਠ ਕਰ ਰਿਹਾ ਨਾ, ਉਸ ਚੌਪਈ ਸਾਹਿਬ ਦਾ ਸਦਕਾ ਬਾਜਾਂ ਵਾਲੇ ਨੇ ਆਪਣੇ ਸ਼ਹੀਦ ਸਿੰਘਾਂ ਨੂੰ ਭੇਜਿਆ। ਸੋ ਨਿਹਾਲ ਸਤਿ ਸ੍ਰੀ ਅਕਾਲ। ਕਹਿੰਦੇ ਉਸ ਦਿਨ ਤੋਂ ਮੈਂ ਆਪਣੇ ਅੰਦਰ ਇਹ ਪੱਕਾ ਨਿਸ਼ਚਾ ਕਰ ਲਿਆ ਕਿ ਜੋ ਮਰਜ਼ੀ ਹੋ ਜਾਵੇ, ਜੋ ਮਰਜ਼ੀ ਹੋ ਜਾਵੇ, ਮੈਂ ਆਪਣਾ ਨਿਤਨੇਮ ਨਹੀਂ ਕਦੀ ਤੋੜਨਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ। ਮੇਰੀ ਨਿਮਰਤਾ ਸਹਿਤ ਸਭ ਨੂੰ ਬੇਨਤੀ ਹੈ ਭਾਈ, ਨਿਤਨੇਮ ਦਾ ਮਤਲਬ ਕੀ ਹੁੰਦਾ? ਨਿਤ ਨਿਤ थाल विच तिन वस्तु पइयो, सत संतोख विचारो, अमृत नाम ठाकुर का भयो, जिसका सबस आधारो, जे को खावे जे को पुंचे, तिसका होए उधारो। ए वस्त तजी न जाई, नित नित रख और धारो। नित नित दा नेम बना। ਜਦੋਂ ਤੂੰ ਨਿਤ ਦਾ ਨੇਮ ਬਣਾਏਗਾ, ਤੂੰ ਨਿਤ ਨੇਮ ਦੀ ਫਿਕਰ ਕਰੇਗਾ, ਗੁਰੂ ਰਾਮਦਾਸ ਤੇਰੇ ਸਾਰੇ ਕੰਮਾਂ ਦੀ ਫਿਕਰ ਕਰਨਗੇ। ਤੂੰ ਜਦੋਂ ਨਿਤਨੇਮ ਦੀ ਫਿਕਰ ਕਰੇਗਾ, ਬਾਬਾ ਦੀਪ ਸਿੰਘ ਤੇਰੇ ਹਰ ਕਾਰਜ ਦੀ ਫਿਕਰ ਕਰਨਗੇ। ਅੱਜ ਦੇ ਸ਼ਬਦ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਨੂੰ ਆ ਸੁਨੇਹਾ ਦੇ ਰਹੇ ਨੇ, ਝੱਖੜ ਝਾਂਗੀ ਮੀਂਹੋਂ ਵਰਸੈ, ਭੀ ਗੁਰ ਦੇਖਣ ਜਾਏ। ਮੌਸਮ ਜਿਹੋ ਜਿਹਾ ਮਰਜ਼ੀ ਹੋਵੇ, ਜਿਹੋ ਜਿਹਾ ਮਾਹੌਲ ਮਰਜ਼ੀ ਹੋਵੇ, ਪਿਆਰੇ ਆਪਣਾ ਨੇਮ ਨਾ ਕਦੀ ਤੋੜੀ। ਕਿਵੇਂ ਕਹਿ ਰਹੇ, ਪੜਿਓ ਸਾਰੇ। ਪੀ ਗੁਰ ਦੇਖਣ ਜਾਈ, ਪੀ ਗੁਰ ਦੇਖਣ ਜਾਈ, ਪੀ ਗੁਰ ਦੇਖਣ ਜਾਈ, ਪੀ ਗੁਰ ਦੇਖਣ ਜਾਈ। ਝੱਖੜ ਝਾਂਗੀ ਮੀਂਹੋਂ ਵਰਸੈ, ਝੱਖੜ ਝਾਂਗੀ ਮੀਂਹੋਂ ਵਰਸੈ, ਝੱਖੜ ਝਾਂਗੀ ਮੀਂਹੋਂ ਵਰਸੈ, ਝੱਖੜ ਝਾਂਗੀ ਮੀਂਹੋਂ ਵਰਸੈ। ਪੀ ਗੁਰ ਦੇਖਣ ਜਾਈ, 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 ਪੀ ਗੁਰ ਦੇਖਣ ਜਾਈ। ਨੱਚ ਕੇ ਪੀ ਗੁਰ ਦੇਖਣ ਜਾਈ, ਪੀ ਗੁਰ ਦੇਖਣ ਜਾਈ। ਬੇਨਤੀ ਹੈ ਪਿਆਰਿਓ, ਜੋ ਮਰਜ਼ੀ ਹੋਵੇ, ਕਦੀ ਵੀ ਆਪਣਾ ਨੇਮ ਨਾ ਛੱਡੀਏ। ਮੇਰੀ ਵੀ ਅਰਦਾਸ ਕਰਿਓ, ਆਪਣੀ ਵੀ ਅਰਦਾਸ ਕਰਿਓ, ਸਤਿਗੁਰੂ ਸਾਡੇ ਸਾਰਿਆਂ ਤੇ ਇਹ ਮਿਹਰਮਤ ਦਾ ਖਾਤਾ ਖੋਲਣ। ਭੁੱਲਿਓ ਨਾ, ਕੱਲ ਵੀਰਵਾਰ ਹੈ, 14 ਤਰੀਕ, ਕੱਲ ਵਿਸਾਖੀ ਵਾਲੇ ਦਿਨ, ਜੋ ਰਾਤੀ 10 ਵਜੇ ਤੋਂ ਸਵੇਰੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਰੱਖੇ ਨੇ ਦਾਤਾ ਬੰਦੀ ਛੋੜ ਪਬਲਿਕ ਸਕੂਲ। ਸਾਰੀਆਂ ਸੰਗਤਾਂ ਨੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਅਜੇ ਟੀਵੀ ਸੈੱਟ ਬੰਦ ਨਾ ਕਰਿਓ, ਚੈਨਲ ਚੇਂਜ ਨਾ ਕਰਿਓ। ਬੜੀਆਂ ਜ਼ਰੂਰੀ ਬੇਨਤੀਆਂ ਮੈਂ ਕੀਤੀਆਂ, ਉਹ ਸੁਣਿਓ ਜ਼ਰੂਰ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਆਪ ਜੀ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਰਾਮ ਤੀਰਥ ਰੋਡ ਅੰਮ੍ਰਿਤਸਰ ਸਾਹਿਬ ਵਿਖੇ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਸੇਵਾਵਾਂ ਚੱਲ ਰਹੀਆਂ ਨੇ। ਆਪ ਜੀ ਜਦੋਂ ਆਓਗੇ, ਮੈਨੂੰ ਪੱਕਾ ਵਿਸ਼ਵਾਸ ਹੈ ਤੁਹਾਨੂੰ
ਬੜਾ ਸਕੂਨ ਮਿਲੇਗਾ, ਬੜੀ ਸ਼ਾਂਤੀ ਮਿਲੇਗੀ ਜਦੋਂ ਆ ਕੇ ਤੱਕੋਗੇ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ। CBSE ਸਕੂਲ ਹੈ। ਇਸ ਸਕੂਲ ਦੇ ਵਿੱਚ ਵਿਧਵਾ ਬੀਬੀਆਂ ਦੇ ਬੱਚੇ ਜਿਨ੍ਹਾਂ ਦੀਆਂ 3 ਬੇਟੀਆਂ ਨੇ ਔਰ ਗ੍ਰੰਥੀ ਸਿੰਘਾਂ ਦੇ ਬੱਚਿਆਂ ਦੀ ਪਲੇ ਪੈਨ ਤੋਂ 10ਵੀਂ ਤੱਕ ਬਿਲਕੁਲ ਫ੍ਰੀ ਪੜ੍ਹਾਈ ਹੋ ਰਹੀ, ਨਾ ਉਹਨਾਂ ਲਈ ਕੋਈ ਦਾਖਲਾ, ਨਾ ਕੋਈ ਮਹੀਨਾਵਾਰੀ ਫੀਸ। ਇਸੇ ਜਗ੍ਹਾ ਦੇ ਉੱਤੇ ਹੀ ਜੋ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਹੈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ 2000 ਤੋਂ ਵੀ ਵੱਧ ਪ੍ਰੇਮੀ ਗੁਰੂ ਕਾ ਲੰਗਰ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਗੱਡੀ ਬਣਾਈ ਹੈ। ਉਸ ਗੱਡੀ ਰਾਹੀਂ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਗੁਰੂ ਕਾ ਲੰਗਰ ਤਿਆਰ ਕਰਕੇ ਲੋੜੀਂਦੀਆਂ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਆ ਕੇ ਤੱਕੋ ਕਿਵੇਂ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ, ਜਿਸ ਹਸਪਤਾਲ ਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ। ਉਹ ਡਾਕਟਰ ਜਿਹੜੇ ਆਪਣੀ ਕਲੀਨਿਕ ਤੇ 200 400 ਰੁਪਇਆ ਵੀ ਫੀਸ ਲੈਂਦੇ ਨੇ, ਇੱਥੇ 20 ਰੁਪਇਆਂ 'ਚ ਵੇਖਦੇ ਵੀ ਨੇ ਤੇ 2 ਦਿਨ ਦੀ ਦਵਾਈ ਬਿਲਕੁਲ ਫ੍ਰੀ। ਲੈਬੋਰਟਰੀ ਦੇ ਜਿੰਨੇ ਟੈਸਟ ਨੇ ਲਾਗਤ ਮੁੱਲ ਨਾਲ ਹੁੰਦੇ। ਡਿਜੀਟਲ ਐਕਸਰੇ 113 ਰੁਪਏ 'ਚ ਹੁੰਦਾ ਹੈ। ਜਿਹੜੀ ਦਵਾਈ ਬਾਜ਼ਾਰੋਂ ਮੰਨ ਲਓ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਤੇ ਜਿਹੜਾ ਇਹ ਵੀ ਨਾ ਦੇ ਸਕੇ ਉਹਦੇ ਲਈ ਇਹ ਹਸਪਤਾਲ ਬਿਲਕੁਲ ਫ੍ਰੀ ਹੈ। ਔਰ ਇਸੇ ਜਗ੍ਹਾ ਤੇ ਜੋ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਹੈ, ਜਿਸ ਅਕੈਡਮੀ ਦੇ ਵਿੱਚ 10ਵੀਂ ਪਾਸ ਵਿਦਿਆਰਥੀਆਂ ਦਾ ਗੁਰਮਤਿ ਦਾ 2 ਸਾਲਾਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਨਾਲ ਪਿਆਰਿਓ ਕਥਾ ਦੀ ਸਿਖਲਾਈ, ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਬੱਚਿਆਂ ਦਾ ਜੀਵਨ ਉੱਚਾ ਸੁੱਚਾ ਬਣੇ, ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਔਰ ਬੱਚਿਆਂ ਦੀ ਸਿਹਤ ਠੀਕ ਰਵੇ, ਖੇਡਾਂ ਦਾ ਪ੍ਰਬੰਧ, ਘੋੜਸਵਾਰੀ ਦਾ ਪ੍ਰਬੰਧ, ਜਿਮ ਦਾ ਪ੍ਰਬੰਧ ਵੀ ਇੱਥੇ ਕੀਤਾ ਗਿਆ। ਬੱਚੇ ਅਜੋਕੇ ਸਮੇਂ ਦੇ ਹਾਣੀ ਬਣਨ, ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਨੇ। ਇਹ ਸਾਰਾ ਕੁਝ ਤੁਹਾਡੀਆਂ ਸੀਸਾਂ ਨਾਲ ਹੋ ਰਿਹਾ। ਔਰ ਇਸੇ ਜਗ੍ਹਾ ਤੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਨਿਭਾਈ ਜਾਂਦੀ ਹੈ। ਔਰ ਨਵੀਂ ਜਗ੍ਹਾ ਬਾਰੇ ਤੁਹਾਨੂੰ ਪਤਾ ਹੀ ਹੈ, 15,500 ਗਜ ਜਗ੍ਹਾ ਜੋ ਸਤਿਗੁਰਾਂ ਨੇ ਬਖਸ਼ੀ ਹੋਈ, ਜਿਸ ਜਗ੍ਹਾ ਤੇ ਜਿੱਥੇ ਪਿਆਰਿਓ ਬਾਬਾ ਦੀਪ ਸਿੰਘ ਜੀ ਦਾ ਵੱਡਾ ਗੁਰਦੁਆਰਾ ਸਾਹਿਬ ਬਣਨਾ ਹੈ, ਉੱਥੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਲਈ ਬਾਬਾ ਦੀਪ ਸਿੰਘ ਜੀ ਸੰਗਤ ਨਿਵਾਸ ਬਣਨਾ ਹੈ। ਇਸੇ ਨਵੀਂ ਜਗ੍ਹਾ ਦੇ ਉੱਤੇ ਜੀ ਦਇਆ ਪ੍ਰਵਾਨ ਪਾਰਕ, ਜਿਸ ਪਾਰਕ ਦੇ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦਾ ਇਲਾਜ ਹੋਇਆ ਕਰੇਗਾ, ਇਹ ਪਾਰਕ ਵੀ ਇੱਥੇ ਬਣਨਾ ਹੈ। ਤੇ ਮੇਰੀ ਬੇਨਤੀ ਹੈ, ਇਹ ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਤੇ ਸੰਗਤ ਜੀ ਤੁਹਾਡੇ ਕਾਰਜ ਨੇ, ਕੋਈ ਅਮਨਦੀਪ ਸਿੰਘ ਦੇ ਕੰਮ ਨਹੀਂ। ਆਪ ਜੀ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ, ਪੱਕੇ ਮਹੀਨਾਵਾਰੀ ਡੋਨਰ ਬਣੋ ਕਿ ਇੰਨੀ ਸੇਵਾ, ਇੰਨਾ ਦਸਵੰਧ ਅਸੀਂ ਬਾਬਾ ਦੀਪ ਸਿੰਘ ਜੀ ਦੇ ਖਾਤੇ ਦਾ ਕੱਢਣਾ ਹੀ ਕੱਢਣਾ ਹੈ। ਔਰ ਮੈਂ ਸੱਚ ਕਹਿ ਰਿਹਾ, ਤੁਸੀਂ ਲੋੜਵੰਦਾਂ ਦੇ ਲਈ ਦਸਵੰਧ ਕੱਢੋਗੇ ਨਾ, ਜਦੋਂ ਤੁਸੀਂ ਲੋੜਵੰਦਾਂ ਦੀ ਬਾਹ ਫੜ ਲਓਗੇ, ਜਿਹੜੇ ਮਰੀਜ਼ ਨੇ ਦਵਾਈਆਂ ਨਹੀਂ ਲੈ ਸਕਦੇ ਉਹਨਾਂ ਦੀਆਂ ਦਵਾਈਆਂ ਲਈ ਆਪਣਾ ਦਸਵੰਧ ਭੇਜੋਗੇ, ਜਾਂ ਜਿਹੜੇ ਕੁਝ ਖਾ ਨਹੀਂ ਸਕਦੇ ਜਦੋਂ ਉਹਨਾਂ ਦੇ ਘਰ ਦੀ ਰੋਜ਼ੀ ਰੋਟੀ ਦਾ ਲੰਗਰ ਦਾ ਪ੍ਰਬੰਧ ਤੁਸੀਂ ਕਰਦੇ ਹੋਗੇ, ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੋਂ ਸਾਈਂ ਉੱਠ ਚੁੱਕੇ ਨੇ, ਜਦੋਂ ਉਹਨਾਂ ਦੇ ਘਰਾਂ ਵਿੱਚ ਤੁਹਾਡੇ ਦਿੱਤੇ ਦਸਵੰਧ ਨਾਲ ਚੁੱਲ੍ਹਾ ਬਲੇਗਾ, ਮੈਨੂੰ ਪੱਕਾ ਵਿਸ਼ਵਾਸ ਹੈ ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਕਦੀ ਵੀ ਤੁਹਾਨੂੰ ਕੋਈ ਘਾਟਾ ਨਹੀਂ ਪੈਣ ਦੇਣਗੇ, ਤੁਹਾਨੂੰ ਬਰਕਤਾਂ ਹੀ ਪਾਉਣਗੇ। ਇਸ ਕਰਕੇ ਪੱਕੇ ਮਹੀਨਾਵਾਰੀ ਡੋਨਰ ਬਣੋ। ਟੀਵੀ ਸਕਰੀਨ ਦੇ ਉੱਤੇ ਤੁਹਾਡੇ ਸਾਡੇ ਟਰਸਟ ਦਾ ਜੋ ਪੰਜਾਬ ਨੈਸ਼ਨਲ ਬੈਂਕ ਦਾ ਅਕਾਊਂਟ ਹੈ ਉਹਦੀ ਡਿਟੇਲ ਵੀ ਆ ਰਹੀ ਹੈ, ਕੋਟਕ ਮਹਿੰਦਰਾ ਬੈਂਕ ਦਾ ਅਕਾਊਂਟ ਹੈ ਉਹਦੀ ਡਿਟੇਲ ਵੀ ਆ ਰਹੀ। ਆਪ ਜੀ ਇਹ ਸਕਰੀਨਸ਼ਾਟ ਲੈ ਲਓ ਔਰ ਮਹੀਨਾਵਾਰੀ ਪੱਕੇ ਡੋਨਰ ਬਣੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਔਰ ਜਿਵੇਂ ਮੈਂ ਤੁਹਾਨੂੰ ਦੱਸਦਾ ਹੁੰਨਾ, ਘੱਟ ਤੋਂ ਘੱਟ 113 ਸ਼ਹਿਰਾਂ ਦੇ ਵਿੱਚ ਇਹ ਸੇਵਾਵਾਂ ਦਾ ਕਾਰਜ ਸ਼ੁਰੂ ਕਰਨਾ ਹੈ। ਉਹ ਤਾਂ ਹੀ ਹੋਏਗਾ ਜਦੋਂ ਪੂਰਾ ਤੁਸੀਂ ਸਹਿਯੋਗ ਦਿਓਗੇ। ਤੁਸੀਂ ਆਪਣੀ ਸੇਵਾ ਸਾਨੂੰ ਪੇਟੀਐਮ ਵੀ, ਗੂਗਲ ਪੇ ਵੀ ਕਰ ਸਕਦੇ ਹੋ। ਸਾਰੇ ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੇ ਨੇ। ਤੇ ਆਪ ਜੀ ਸਹਿਯੋਗ ਦੇ ਕੇ ਗੁਰੂ ਪਿਤਾ ਦੀਆਂ ਜਿੱਥੇ ਖੁਸ਼ੀਆਂ ਪ੍ਰਾਪਤ ਕਰੋ,
ਉੱਥੇ ਉਹ ਲੋੜਮੰਦਾਂ ਦੀ ਬਾਂਹ ਫੜ ਕੇ ਆਪਣਾ ਜੋ ਜਨਮ ਵੀ ਸਫਲਾ ਕਰੋ ਜੀ। ਇਹ ਬੇਨਤੀਆਂ ਪ੍ਰਵਾਨ ਕਰਿਓ। ਪਿਆਰ ਸਹਿਤ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।